ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਸੋ ਅੱਜ ਆਪਾਂ ਐਕਸਪਲੋਰ ਕਰਨ ਜਾ ਰਹੇ ਹਾਂ ਦਿੱਲੀ ਗੇਟ ਔਰ ਇਹਦੇ ਅੰਦਰ ਮੌਜੂਦ ਉਹ ਅਜੂਬੇ, ਉਹ ਇਮਾਰਤਾਂ ਜਿਨ੍ਹਾਂ ਨੇ ਆਪਣੀ ਖੂਬਸੂਰਤੀ ਤੇ ਦਿਲਕਸ਼ੀ ਦੀ ਬਣਾ ਤੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣੇ ਨਾਮ ਦਰਜ ਕਰਵਾਏ। ਸੋ ਬਣੇ ਰਹੋ ਮੇਰੇ ਨਾਲ। ਅੱਜ ਆਪਾਂ ਵਿਜ਼ਿਟ ਕਰਦੇ ਹਾਂ ਦਿੱਲੀ ਦਰਵਾਜ਼ਾ। ਸਬ ਕੰਟੀਨੈਂਟ ਦੀ ਧਰਤੀ ਉੱਤੇ ਅਨੇਕਾਂ ਸੱਭਿਆਚਾਰ ਫੁੱਲੇ ਫੁੱਲੇ, ਕਈ ਰਾਜ ਆਏ ਤੇ ਮਿਟ ਗਏ ਤੇ ਕਈ ਕਹਾਣੀਆਂ ਮਿੱਟੀ ਦੇ ਥੱਲੇ ਦਬ ਗਈਆਂ। ਇਹਨਾਂ ਕਹਾਣੀਆਂ ਵਿੱਚੋਂ ਇੱਕ ਚਮਕਦਾ ਤੇ ਜਿਉਂਦਾ ਚਿਹਰਾ ਦਿੱਲੀ ਗੇਟ ਹੈ, ਜੋ ਇੱਕ ਅਜਿਹਾ ਦਰਵਾਜ਼ਾ ਹੈ ਜੋ ਸਦੀਆਂ ਦੀ ਤਬਦੀਲੀ ਦਾ ਗਵਾਹ, ਸੱਭਿਆਚਾਰਾਂ ਦੀ ਆਵਾਜ਼ ਅਤੇ ਸ਼ਹਿਰ ਤੇ ਰਾਜ ਦੇ ਬੀਤੇ ਸਮੇਂ ਦੀ ਨਿਸ਼ਾਨੀ ਹੈ। ਦਿੱਲੀ ਗੇਟ ਨਾਂ ਕਈ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਦਾ ਹੈ, ਪਰ ਸਭ ਤੋਂ ਵੱਧ ਮਸ਼ਹੂਰੀ ਦਿੱਲੀ ਦਰਵਾਜ਼ੇ ਅਤੇ ਖਾਸ ਤੌਰ ਤੇ ਲਾਹੌਰ ਦੇ ਦਿੱਲੀ ਦਰਵਾਜ਼ੇ ਨੂੰ ਹਾਸਲ ਹੈ। ਲਾਹੌਰ ਦੇ ਦਿੱਲੀ ਦਰਵਾਜ਼ੇ ਦੀ ਤਮੀਰ ਮੁਗਲ ਦੌਰ ਦੇ ਨਾਲ ਜੋੜੀ ਜਾਂਦੀ ਹੈ। ਲਾਹੌਰ ਦੇ ਕੰਧੀ ਸ਼ਹਿਰ ਦੇ 13 ਦਰਵਾਜ਼ਿਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਤੇ ਕੇਂਦਰੀ ਦਰਵਾਜ਼ਾ ਦਿੱਲੀ ਦਰਵਾਜ਼ਾ ਸੀ। ਇਸ ਕਰਕੇ ਇਹਨੂੰ ਦਿੱਲੀ ਗੇਟ ਆਖਿਆ ਜਾਂਦਾ ਹੈ, ਕਿਉਂਕਿ ਉਸ ਸਮੇਂ ਇੱਥੋਂ ਲੰਘਦੀ ਸੜਕ ਸਿੱਧੀ ਦਿੱਲੀ ਵੱਲ ਨੂੰ ਜਾਂਦੀ ਸੀ, ਜੋ ਕਿ ਮੁਗਲ ਦੌਰ ਦਾ ਕੇਂਦਰ ਸੀ, ਯਾਨੀ ਸੈਂਟਰ ਸੀ। ਮੁਗਲ ਹਾਕਮਾਂ ਦੇ ਸਮੇਂ ਦਿੱਲੀ ਗੇਟ ਸਿਰਫ ਸ਼ਹਿਰ ਦੇ ਵਿੱਚ ਦਾਖਲੇ ਦਾ ਰਸਤਾ ਹੀ ਨਹੀਂ, ਸਗੋਂ ਵਪਾਰਿਕ ਕਾਫਲਿਆਂ, ਸ਼ਾਹੀ ਜਲੂਸਾਂ ਤੇ ਫੌਜੀ ਦਸਤਿਆਂ ਦੀ ਆਵਾਜਾਈ ਦਾ ਮੁੱਖ ਕੇਂਦਰ ਸੀ। ਇਸ ਦਰਵਾਜ਼ੇ ਦੀ ਤਮੀਰ ਬਹੁਤ ਮਜ਼ਬੂਤ, ਉੱਚੀ ਅਤੇ ਸੁੰਦਰ ਢੰਗ ਨਾਲ ਕੀਤੀ ਗਈ, ਜੋ ਮੁਗਲ ਵਸਤੂ ਕਲਾ ਦੀ ਸ਼ਾਨ ਦਾ ਜਿੰਦਾ ਜਾਗਦਾ ਸਬੂਤ ਹੈ। ਜਦੋਂ ਮੁਗਲ ਸਲਤਨਤ ਡਿੱਗੀ ਅਤੇ ਸਿੱਖਾਂ ਨੇ ਪੰਜਾਬ ਤੇ ਹਕੂਮਤ ਕਾਇਮ ਕੀਤੀ ਤਾਂ ਦਿੱਲੀ ਗੇਟ ਦੇ ਆਲੇ ਦੁਆਲੇ ਦੇ ਇਲਾਕਿਆਂ ਦੀ ਸ਼ਕਲ ਬਦਲਣ ਲੱਗੀ। ਕਈ ਇਮਾਰਤਾਂ ਬਦਲ ਗਈਆਂ, ਬਾਜ਼ਾਰਾਂ ਵਿੱਚ ਨਵੇਂ ਨਿਯਮ ਆਏ ਤੇ ਕਈ ਕਾਨੂੰਨ ਸਖਤ ਕੀਤੇ ਗਏ। ਦਿੱਲੀ ਗੇਟ ਦੇ ਅੰਦਰ ਤੇ ਬਾਹਰ ਫੌਜੀ ਚੌਂਕੀਆਂ ਬਣਾਈਆਂ ਗਈਆਂ। 1849 ਵਿੱਚ ਜਦੋਂ ਲਾਹੌਰ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਆਇਆ ਤੇ ਉਹਨਾਂ ਨੇ ਇਹਨਾਂ ਦਰਵਾਜ਼ਿਆਂ ਦੀ ਦੇਖਭਾਲ ਅਤੇ ਨਿਗਰਾਨੀ ਉੱਤੇ ਖਾਸਾ ਧਿਆਨ ਦਿੱਤਾ। ਹਾਲਾਂਕਿ ਉਹਨਾਂ ਨੇ ਕਈ ਦਰਵਾਜ਼ੇ ਢਾਹ ਦਿੱਤੇ, ਪਰ ਖੁਸ਼ਕਿਸਮਤੀ ਨਾਲ ਦਿੱਲੀ ਦਰਵਾਜ਼ੇ ਨੂੰ ਉਹਦੀ ਇਤਿਹਾਸਿਕ ਮਹੱਤਤਾ ਕਰਕੇ ਕਾਇਮ ਰੱਖਿਆ ਗਿਆ। ਬਾਅਦ ਦੇ ਵਿੱਚ ਇਹਦੇ ਆਲੇ ਦੁਆਲੇ ਸਰਕਾਰੀ ਦਫ਼ਤਰ, ਫੌਜੀ ਚੌਂਕੀਆਂ ਤੇ ਨਵੇਂ ਬਾਜ਼ਾਰ ਬਣੇ। ਇਸ ਸਮੇਂ ਮੈਂ ਮੌਜੂਦ ਹਾਂ ਸਬੀਲ ਵਾਲੀ ਗਲੀ, ਜੋ ਕਿ ਦਿੱਲੀ ਦਰਵਾਜ਼ੇ ਦੇ ਅੰਦਰਲੇ ਪਾਸੇ ਬਿਲਕੁਲ ਸੱਜੇ ਪਾਸੇ ਮੌਜੂਦ ਹੈ। ਇਸ ਨੂੰ ਸਬੀਲ ਵਾਲੀ ਗਲੀ ਤਾਂ ਆਖਿਆ ਜਾਂਦਾ ਕਿਉਂਕਿ ਇੱਥੇ ਇੱਕ ਬਹੁਤ ਵੱਡਾ ਖੂਹ ਹੋਇਆ ਕਰਦਾ ਸੀ। ਉਸ ਖੂਹ ਦੇ ਪੂਰਨ ਤੋਂ ਬਾਅਦ ਇੱਥੇ ਇੱਕ ਸਬੀਲ ਬਣਾਈ ਗਈ ਔਰ ਇਸ ਗਲੀ ਦਾ ਨਾਮ ਸਬੀਲ ਵਾਲੀ ਗਲੀ ਰੱਖਿਆ ਗਿਆ। ਤੁਸੀਂ ਇਸ ਗਲੀ ਦਾ ਨਕਸ਼ਾ ਦੇਖ ਸਕਦੇ ਹੋ, ਕਿੰਨਾ ਖੂਬਸੂਰਤ ਬਣਾਇਆ ਗਿਆ, ਇਹਦੀਆਂ ਇਮਾਰਤਾਂ ਦੇਖ ਸਕਦੇ ਹੋ। ਉਹੀ ਖੁਸ਼ਬੂ, ਉਹੀ ਇਤਿਹਾਸ ਦੀ ਖੁਸ਼ਬੂ ਇਹਨਾਂ ਗਲੀਆਂ ਦੇ ਵਿੱਚੋਂ ਅੱਜ ਮੈਨੂੰ ਮਹਿਸੂਸ ਹੋ ਰਹੀ ਹੈ। ਵਾਲ ਸਿਟੀ ਅਥਾਰਟੀ ਦੀ ਤਰਫੋਂ ਇਸ ਵਕਤ ਇੱਕ ਟੂਰਿਸਟ ਗਾਈਡ ਮੁਹੰਮਦ ਅਲੀ ਸਾਹਿਬ ਮੇਰੇ ਨਾਲ ਮੌਜੂਦ ਹੈ। ਆਪਾਂ ਜਾਣਦੇ ਹਾਂ ਉਹਨਾਂ ਤੋਂ ਦਿੱਲੀ ਇਤਿਹਾਸ ਦੀ ਹਿਸਟਰੀ ਬਾਰੇ। ਸੋ ਬਣੇ ਰਹੋ ਮੇਰੇ ਨਾਲ। अस्सलाम वालेकुम। वालेकुम सलाम। ਕੀ ਹਾਲ ਹੈ ਵੀਰ ਜੀ? अल्हम्दुलिल्लाह, आप सुनाओ, ठीक हो भाई? ਹਾਂਜੀ ਮੈਂ ਵੀ ਬਹੁਤ ਵਧੀਆ। ਅੱਛਾ ਵੀਰ ਜੀ, ਸਾਨੂੰ ਇਸ ਇਤਿਹਾਸ ਦੇ ਬਾਰੇ ਦੱਸੋ ਕਿ ਦਿੱਲੀ ਗੇਟ ਦਾ ਕੀ ਐਕਚੁਅਲ ਇਤਿਹਾਸ ਕੀ ਹੈ, ਜਿਹੜਾ ਕਿ ਉਸ ਸਮੇਂ ਦਿੱਲੀ ਗੇਟ ਨੂੰ ਕਿਵੇਂ ਬਣਾਇਆ ਗਿਆ, ਕਿੰਨੇ ਬਣਵਾਇਆ, ਔਰ ਅੱਜ ਇਸ ਦਿੱਲੀ ਗੇਟ ਨੂੰ ਤੁਸੀਂ ਕਿਸ ਨਿਗਾਹ ਨਾਲ ਦੇਖਦੇ ਹੋ? ਸਰ ਅਸੀਂ ਇਸ ਬੇਸਿਕਲੀ ਸ਼ਹਿਰ ਦੇ ਬੜੇ ਖੂਬਸੂਰਤ ਦਰਵਾਜ਼ੇ ਦੇ ਕੋਲ ਮੌਜੂਦ ਹਾਂ, ਜਿਹਨੂੰ ਦਿੱਲੀ ਦਰਵਾਜ਼ਾ ਕਿਹਾ ਜਾਂਦਾ ਕਿਉਂਕਿ ਇਹਦਾ ਰੁਖ ਹੈ ਦਿੱਲੀ ਵੱਲ। ਲੇਕਿਨ 400 ਸਾਲ ਪਹਿਲੇ ਇਸ ਦਰਵਾਜ਼ੇ ਨੂੰ 1566 ਦੇ ਵਿੱਚ 1566 ਦੇ ਵਿੱਚ ਅਕਬਰ ਜਦੋਂ ਫਤਿਹਪੁਰ ਸਿਕਰੀ ਦਾ ਫੋਰਟ ਛੋੜ ਕੇ ਲਾਹੌਰ ਆਇਆ ਤਾਂ ਅਕਬਰ ਨੇ ਦਿੱਲੀ ਦਰਵਾਜ਼ੇ ਦੇ ਨਾਲ 11 ਦਰਵਾਜ਼ੇ ਹੋਰ ਬਿਲਡ ਕੀਤੇ ਔਰ 30 ਫੀਟ ਹਾਈਟ ਤੇ ਦੀ ਬਾਉਂਡਰੀ ਵਾਲ ਬਣਾਈ, ਜਿਹਦੀ ਵਜ੍ਹਾ ਤੋਂ ਇਸ ਏਰੀਆ ਨੂੰ ਵਾਲ ਸਿਟੀ ਕਿਹਾ ਜਾਂਦਾ ਹੈ। ਤੇ ਦਿੱਲੀ ਦਰਵਾਜ਼ਾ ਇਹਨੂੰ ਇਸ ਵਕਤ ਕਿਹਾ ਜਾਂਦਾ ਇਹਦਾ ਰੁਖ ਜਿਹੜਾ ਦਿੱਲੀ ਵੱਲ ਹੈ। ਔਰ ਸ਼ਾਹਜਹਾਨ ਦੇ ਟਾਈਮ ਤੇ ਦਿੱਲੀ ਕੈਪੀਟਲ ਹੁੰਦਾ ਸੀ ਤੇ ਜੋ ਸ਼ਾਹੀ ਮਹਿਮਾਨ ਹੁੰਦੇ ਸਨ ਔਰ ਜੋ ਬਾਦਸ਼ਾਹ ਹੁੰਦੇ ਸਨ ਐਮਪਰਰ, ਉਹ ਤਕਰੀਬਨ ਕੋਈ 300-350 ਕਿਲੋਮੀਟਰ ਦਾ ਡਿਸਟੈਂਸ ਕਲੀਅਰ ਕਰਕੇ ਥਰੂ ਦਿੱਲੀ ਗੇਟ ਐਂਟਰ ਹੁੰਦੇ ਸਨ। ਜਿਹੜੇ ਐਮਪਰਰ ਸਨ ਉਹ 2.5 to 3 ਕਿਲੋਮੀਟਰ ਤੋਂ ਬਾਅਦ ਸ਼ਾਹੀ ਕਿਲੇ ਚਲੇ ਜਾਂਦੇ ਸਨ, ਸ਼ਾਹੀ ਗੁਜ਼ਰਗਾਹ ਤੋਂ। ਤੇ ਜਿਹੜੇ ਸ਼ਾਹੀ ਮਹਿਮਾਨ ਹੁੰਦੇ ਸਨ ਉਹ ਸ਼ਾਹੀ ਹਮਾਮ ਚਲੇ ਜਾਂਦੇ ਸਨ। ਉਹਨਾਂ ਨੂੰ ਤੇ ਰਾਇਲ ਫੈਸਿਲਿਟੀਜ਼ ਮਿਲਦੀ ਸੀ ਤੇ ਉਹ ਫਿਰ ਇਸ ਤਰ੍ਹਾਂ ਯੂਜ਼ ਹੁੰਦਾ। ਲੇਕਿਨ ਜਦੋਂ ਬ੍ਰਿਟਿਸ਼ ਟਾਈਮ ਆਇਆ ਤਾਂ ਬ੍ਰਿਟਿਸ਼ ਟਾਈਮ ਦੇ ਵਿੱਚ 1864 ਦੇ ਵਿੱਚ ਮੀਆਂ ਸੁਲਤਾਨ ਕੰਟਰੈਕਟਰ ਸੀ, ਜਿਸ ਨੇ ਲਾਹੌਰ ਦਾ ਰੇਲਵੇ ਸਟੇਸ਼ਨ ਬਣਾਇਆ ਤੇ ਦਿੱਲੀ ਗੇਟ ਬਿਲਡਿੰਗ ਨੂੰ ਰੀਬਿਲਡ ਕੀਤਾ। ਦਿੱਲੀ ਗੇਟ ਜਿਹੜਾ ਇਸ ਲਈ ਕਲੋਨੀਅਲ ਆਰਕੀਟੈਕਚਰ ਹੈ ਔਰ ਅੰਗਰੇਜ਼ ਦੌਰ ਦੇ ਵਿੱਚ ਬ੍ਰਿਟਿਸ਼ ਟਾਈਮ ਦੇ ਵਿੱਚ ਇਹਦੇ ਉੱਤੇ ਮੈਜਿਸਟ੍ਰੇਟ ਬੈਠਦਾ ਸੀ। ਇੱਕ ਸਾਈਡ ਤੇ ਮੈਜਿਸਟ੍ਰੇਟ ਬੈਠਦਾ ਸੀ ਤੇ ਇੱਕ ਸਾਈਡ ਤੇ ਜਿਹੜਾ ਵੇ ਉਹ ਮਿਊਨਿਸਪਲ ਕਮੇਟੀ ਦੇ ਆਫਿਸਿਸ ਹੁੰਦੇ ਸਨ।
ਨੀਚੇ ਜਿਹੜਾ ਉਹ ਪੁਲਿਸ ਚੌਂਕੀਆਂ ਹੁੰਦੀਆਂ ਸਨ। ਲੇਕਿਨ ਫਿਰ ਉਸ ਤੋਂ ਬਾਅਦ ਬ੍ਰਿਟਿਸ਼ਰਸ ਤੋਂ ਬਾਅਦ ਦ 150 ਇਅਰਸ ਤੋਂ ਬਾਅਦ ਇਸ ਬਿਲਡਿੰਗ ਨੂੰ ਜਿਹੜਾ ਗਵਰਨਮੈਂਟ ਆਫਿਸਿਸ, ਪ੍ਰਾਇਮਰੀ ਸਕੂਲਸ, ਜਿਸ ਤਰ੍ਹਾਂ ਉਹਨਾਂ ਤੇ ਗਰਲਜ਼ ਹਾਈ ਸਕੂਲ ਹੈ, ਨੀਚੇ ਜਿਹੜਾ ਇੱਕ ਸਾਈਡ ਤੇ ਕਰਾਫਟ ਘਰ ਹੈ ਔਰ ਸਾਡਾ ਟੂਰਿਜ਼ਮ ਇਨਫੋਰਮੇਸ਼ਨ ਸੈਂਟਰ ਹੈ ਦਿੱਲੀ ਗੇਟ। ਲੇਕਿਨ ਜੋ ਬ੍ਰਿਟਿਸ਼ ਟਾਈਮ 'ਚ ਯੂਜ਼ ਹੁੰਦਾ ਸੀ ਉਹ ਮੈਂ ਤੁਹਾਨੂੰ ਦੱਸਿਆ ਕਿ ਬ੍ਰਿਟਿਸ਼ ਦਾ ਮੈਜਿਸਟ੍ਰੇਟ ਬੈਠਦਾ ਸੀ ਤੇ ਮਿਊਨਿਸਪਲ ਕਮੇਟੀ ਦੇ ਆਫੀਸਰ ਬੈਠਦੇ ਸਨ ਜੀ। ਹੋਰ ਕੁਝ। ਅੱਛਾ ਅਲੀ ਭਾਈ, ਇਹ ਅੱਜ ਜਿਹੜਾ ਅਸੀਂ ਦਿੱਲੀ ਗੇਟ ਅੱਜ ਆਪਣੀ ਸ਼ਕਲ ਦੇ ਵਿੱਚ ਦੇਖ ਰਹੇ ਹਾਂ ਕਿ ਇਹ ਦਿੱਲੀ ਗੇਟ ਸ਼ੁਰੂ ਤੋਂ ਐਡਾ ਹੀ ਸੀ ਕਿ ਇਹਦੀ ਇਮਾਰਤ ਹੋਰ ਵੀ ਵੱਡੀ ਸੀ ਜਿਹੜੀ ਸਮੇਂ ਦੇ ਨਾਲ ਢਹਿ ਗਈ? ਸਰ ਇਸ ਤਰ੍ਹਾਂ ਹੈਗਾ ਕਿ ਜਦੋਂ ਇਹਨੂੰ 1864 'ਚ ਰੀਬਿਲਡ ਕੀਤਾ ਗਿਆ ਨਾ ਤੇ ਇਹ ਉਸ ਟਾਈਮ ਦੇ ਉੱਤੇ ਜਿਹੜਾ ਸੀ ਨਾ ਇਹ ਇਹੀ ਕੰਡੀਸ਼ਨ ਸੀ ਇਹਦੀ। ਜੀ ਅਲੀ ਭਾਈ, ਤੁਸੀਂ ਦਿੱਲੀ ਗੇਟ ਦੀ ਹਿਸਟਰੀ ਬਾਰੇ ਬਹੁਤ ਸੋਹਣਾ ਗਾਈਡ ਕੀਤਾ। ਮੈਂ ਸੁਣਿਆ ਕਿ ਸਾਡੇ ਨਾਲ ਹੀ ਬਿਲਕੁਲ ਦਿੱਲੀ ਦਰਵਾਜ਼ੇ ਦੇ ਖੱਬੇ ਪਾਸੇ ਅੰਦਰ ਵੜਦਿਆਂ ਸਾਰੀ ਇੱਕ ਸ਼ਾਹੀ ਹਮਾਮ ਹੈ। ਸਾਨੂੰ ਉਹਦੀ ਹਿਸਟਰੀ ਬਾਰੇ ਵੀ ਗਾਈਡ ਕਰੋ। ਆਪਾਂ ਚੱਲਦੇ ਹਾਂ ਸ਼ਾਹੀ ਹਮਾਮ ਦੀ ਤਰਫ ਤੇ ਸਾਨੂੰ ਉਹਦੀ ਹਿਸਟਰੀ ਬਾਰੇ ਵੀ ਤੁਸੀਂ ਗਾਈਡ ਕਰਨਾ ਕਿ ਉਹਦੀ ਕੀ ਇੰਪੋਰਟੈਂਸ ਹੈ ਇਤਿਹਾਸ ਦੇ ਵਿੱਚ। ਹਾਂਜੀ ਸੱਜਣੋ ਤੇ ਮਿੱਤਰੋ, ਇਸ ਸਮੇਂ ਮੈਂ ਮੌਜੂਦ ਹਾਂ ਸ਼ਾਹੀ ਹਮਾਮ ਦੇ ਵਿੱਚ ਤੇ ਅਲੀ ਬਾਈ ਸਾਨੂੰ ਸ਼ਾਹੀ ਹਮਾਮ ਦੇ ਬਾਰੇ ਗਾਈਡ ਕਰਦੇ ਆ। ਅੰਦਰ ਇੰਟਰ ਹੁੰਦੇ ਹੀ ਮੈਂ ਦੇਖਿਆ ਬਹੁਤ ਖੂਬਸੂਰਤ ਨਜ਼ਾਰਾ, ਜਿਵੇਂ ਕਿ ਇੱਦਾਂ ਲੱਗ ਰਿਹਾ ਜਿਵੇਂ ਇੱਥੇ ਕੋਈ ਸੈਟਅਪ ਲਾਇਆ ਆਪਣਾ ਰੈਸਟੋਰੈਂਟ ਦਾ। ਤੁਸੀਂ ਦੱਸੋਗੇ ਇੱਥੇ ਕੋਈ ਰੈਸਟੋਰੈਂਟ ਵਗੈਰਾ ਜਾਂ ਕੋਈ ਇਤਿਹਾਸ ਨੂੰ ਦੱਸਣ ਵਾਸਤੇ ਕੋਈ ਕਲਾਸਿਸ ਵਗੈਰਾ ਦਾ ਅਰੇਂਜ ਹੁੰਦਾ? ਨਹੀਂ ਜੀ, ਇਹ ਬਿਲਕੁਲ ਤੁਸੀਂ ਸਹੀ ਪਹਿਚਾਨਿਆ ਹੈ। ਇਹ ਰੈਸਟੋਰੈਂਟ ਹੈ, ਇਹਦਾ ਨਾਮ ਹੈ ਜੀ ਰਾਇਲ ਥਰੋਨ ਰੈਸਟੋਰੈਂਟ। ਸ਼ਾਹੀ ਤਖਤ ਦੇ ਨਾਂ ਦਾ ਇਹਦਾ ਨਾਮ ਜੀ। ਔਰ 12 ਘੰਟੇ ਪਹਿਲੇ ਤੁਹਾਨੂੰ ਬੁਕਿੰਗ ਕਰਵਾਉਣੀ ਪੈਂਦੀ ਹੈ। ਪ੍ਰੀ ਆਰਡਰ ਬੁਕਿੰਗ ਰੈਸਟੋਰੈਂਟ ਹੈ ਕਿ ਤੁਸੀਂ 12 ਆਵਰ ਬਿਫੋਰ ਬੁਕਿੰਗ ਕਰਵਾਇਆ ਸ਼ਹਿਰ ਦਾ ਜਿੰਨਾ ਟ੍ਰੈਡੀਸ਼ਨਲ ਫੂਡ ਹੈ ਨਾ ਤੁਹਾਨੂੰ ਇੱਥੇ ਸਰਵ ਹੋਏਗਾ। ਔਰ ਇਹਦੀ ਜਿਹੜੀ ਕਪੈਸਿਟੀ ਹੈ ਉਹ ਤਕਰੀਬਨ 70% ਦੀ ਹੈ। ਬਹੁਤ ਵਧੀਆ, ਬਹੁਤ ਵਧੀਆ। ਹਾਂਜੀ, ਮੈਂ ਦੇਖ ਰਿਹਾ ਨਾ ਕਿ ਸਾਡੇ ਪੰਜਾਬੀ ਵਿਰਸੇ ਤੋਂ ਰਿਲੇਟਡ ਇੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੰਭਾਲ ਕੇ ਰੱਖੀਆਂ ਗਈਆਂ, ਜਿਨ੍ਹਾਂ ਵਿੱਚ ਪੀੜ੍ਹੀਆਂ, ਕੁਰਸੀਆਂ ਤੇ ਹੋਰ ਵੀ ਜਿਹੜੇ ਆਰਟੀਫੈਕਟਸ ਬੜੇ ਕਮਾਲ ਦੇ ਇੱਥੇ ਨਾ ਚੀਜ਼ਾਂ ਰੱਖੀਆਂ ਗਈਆਂ। ਬਿਲਕੁਲ ਇਹਨੂੰ ਟ੍ਰੈਡੀਸ਼ਨਲ ਸਟਾਈਲ ਜਿਹੜਾ ਸੀ ਤੇ ਪੰਜਾਬੀ ਕਲਚਰ ਦੇ ਉਹਦੇ ਮੁਤਾਬਿਕ ਹੀ ਇਹਨੂੰ ਡੈਕੋਰੇਟ ਕੀਤਾ ਗਿਆ ਹੈ। ਜਿਸ ਤਰ੍ਹਾਂ ਦੇਖੋ ਤੁਸੀਂ ਇਹ ਹੁਣ ਤੁਹਾਨੂੰ ਦੇਖ ਸਕਦੇ ਹੋ ਪੂਰੀ ਹਲਵੇ ਵਾਲੇ ਜਿਹੜੇ ਨੇ ਇਹ ਬੈਠੇ ਨੇ। ਉਹ ਫੂਡ ਜਿਹੜਾ ਤੁਹਾਨੂੰ ਸਿਰਫ ਨਾਸ਼ਤੇ ਦੇ ਟਾਈਮ ਤੇ ਮਿਲੇਗਾ, ਇੱਥੋਂ ਦੀ ਸਪੈਸ਼ਲਿਟੀ ਤੁਹਾਨੂੰ ਕਿ ਹੈ ਸ਼ਾਮ ਤੱਕ ਮਿਲੇਗਾ। ਅੱਛਾ, ਬਹੁਤ ਵਧੀਆ, ਬਹੁਤ ਵਧੀਆ ਜੀ। ਨਾਲ ਤੁਸੀਂ ਫੁੱਲਾਂ ਦੀ ਨੁਮਾਇਸ਼ ਵੀ ਬੜੀ ਸੋਹਣੀ ਲਾਈ ਹੋਈ ਹੈ। ਬਿਲਕੁਲ ਸਰ, ਫੁੱਲਾਂ ਦੀ ਨੁਮਾਇਸ਼ ਹੈ। ਦੇਖੋ ਡੈਕੋਰੇਟ कैसा ਗਿਆ ਹੈ, ਨਾਲ ਪਰਾਂਦੇ ਦੇਖੋ ਕਿੰਨੇ ਖੂਬਸੂਰਤ ਲੱਗੇ ਜੇ। ਅੱਛਾ, ਇਹ ਦਰਖਤ ਦੇ ਬਾਰੇ ਕੁਝ ਦੱਸਣਾ ਚਾਹੋਗੇ? ਕੋਈ ਪੁਰਾਤਨ ਦਰਖਤ ਹੈ ਉਸ ਸਮੇਂ ਦਾ ਕਿ ਜਾਂ ਉਸ ਤੋਂ ਬਾਅਦ ਲਗਾਇਆ ਗਿਆ ਇੱਥੇ? ਸਰ ਤਕਰੀਬਨ ਕੋਈ 200-250 ਸਾਲ ਪੁਰਾਣਾ ਦਰਖਤ ਹੈ, ਠੀਕ ਹੈ। ਔਰ ਲੋਕਾਂ ਦਾ ਮਿੱਥ ਹੈਗਾ ਕਿ ਇੱਥੇ ਆ ਕੇ ਜਿਹੜਾ ਨਾ ਦੀਏ ਵਗੈਰਾ ਜਲਾਉਂਦੇ ਨੇ ਔਰ ਬਸ ਇਸੇ ਤਰ੍ਹਾਂ ਇਹਨੂੰ ਜਿਹੜਾ ਡੈਕੋਰੇਟ ਕੀਤਾ ਹੈ ਸਰ। ਅੱਛਾ, ਮਤਲਬ ਇੱਥੇ ਜਿਹੜੇ ਦੀਵੇ ਜਲਾਉਂਦੇ ਨੇ ਇਹਦਾ ਕੋਈ ਖਾਸ ਮਕਸਦ ਹੈ, ਕੋਈ ਕਿਸੇ ਚੀਜ਼ ਕਰਕੇ? ਲੋਕਾਂ ਦਾ ਹੈਗਾ ਵੀ ਕਿ ਇੱਥੇ ਬਜ਼ੁਰਗਾਂ ਦਾ ਪਹਿਰ ਹੈਗਾ। ਅੱਛਾ, ਤੇ ਉਹ ਦੀਏ ਵਗੈਰਾ ਜਲਾਉਂਦੇ ਨੇ, ਇੱਕ ਮਿੱਥ ਹੈਗਾ ਵੇ। ਠੀਕ ਹੈ। ਵੈਸੇ ਵੀ ਆਪਾਂ ਸੁਣਦੇ ਨਾ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਜਿਹੜੀਆਂ ਇਮਾਰਤਾਂ ਵੀਰਾਨ ਹੋ ਜਾਣ ਤੇ ਉੱਥੇ ਕਿਤੇ ਭੂਤ ਪ੍ਰੇਤਾਂ ਦਾ ਵੀ ਸਾਇਆ ਹੁੰਦਾ, ਇਹੋ ਜਿਹੀ ਗੱਲ ਤੇ ਨਹੀਂ ਹੈਗੀ ਇੱਥੇ ਕੋਈ? ਤੁਸੀਂ ਕਹਿ ਸਕਦੇ ਹੋ, ਲੇਕਿਨ ਐਸਾ ਨਹੀਂ, ਜ਼ਿਆਦਾਤਰ ਐਸਾ ਨਹੀਂ ਹੈਗਾ ਕਿਉਂਕਿ ਇੱਥੇ ਤੁਸੀਂ ਦੇਖ ਰਹੇ ਹੋ ਕਿ ਬੱਚੇ ਵੀ ਆ ਰਹੇ ਨੇ, ਫੈਮਲੀਜ਼ ਵੀ ਵਿਜ਼ਿਟ ਕਰ ਰਹੀਆਂ ਨੇ ਔਰ ਬੜਾ ਖੂਬਸੂਰਤ। ਤੁਸੀਂ ਅੰਦਰ ਦੇਖੋ ਨਾ, ਇਹ ਤੁਸੀਂ ਬਾਹਰ ਦਰਖਤ ਨੂੰ ਦੇਖ ਕੇ ਗੱਲ ਕਰ ਰਹੇ ਹੋ ਨਾ, ਲੇਕਿਨ ਤੁਸੀਂ ਅੰਦਰ ਦੇਖੋ ਤੁਸੀਂ ਪਰੇਸ਼ਾਨ ਹੋ ਜਾਓਗੇ ਕਿ 400 ਇਅਰਸ ਬੈਕ ਜਿਹੜੀ ਸ਼ਾਹੀ ਮਹਿਮਾਨਾਂ ਨੂੰ ਫੈਸਿਲਿਟੀਜ਼ ਦਿੱਤੀ ਜਾਂਦੀਆਂ ਸਨ ਉਹ ਕੀ ਹੁੰਦੀਆਂ ਸਨ। ਜੀ ਜੀ। ਨਹੀਂ ਵੈਸੇ ਵੀ ਜਿੰਨਾ ਤੁਸੀਂ ਇਹਨੂੰ ਸਜਾ ਕੇ ਰੱਖਿਆ, ਖੂਬਸੂਰਤ ਰੱਖਿਆ, ਮੈਨੂੰ ਨਹੀਂ ਲੱਗਦਾ ਇੱਥੇ ਕੋਈ ਭੂਤ ਰਹਿੰਦਾ ਹੋਣਾ। ਇੱਥੇ ਭੂਤ ਆਉਂਦੇ ਨਹੀਂ ਹੁੰਦੇ। ਹੁਣ ਵੀਰ ਜੀ ਆਪਾਂ ਕਿਹੜੇ ਪਾਸੇ ਨੂੰ ਜਾਣਾ? ਅਸੀਂ ਤੁਹਾਨੂੰ ਮੇਨ ਐਂਟਰੈਂਸ ਤੋਂ ਸ਼ਾਹੀ ਹਮਾਮ ਤੁਹਾਨੂੰ ਐਂਟਰ ਕਰਾਵਾਂਗੇ। ਜਿਸ ਤਰ੍ਹਾਂ ਦੇਖੋ ਇੱਥੋਂ ਕੁਝ ਸਟੈਪਸ ਹੈਗੇ ਨੇ, ਜ਼ਰਾ ਕੇਅਰਫੁਲ ਹੋ ਕੇ। ਔਰ ਹੁਣ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਹਾਂ 400 ਸਾਲ ਪਹਿਲੇ ਦਾ ਜਿਹੜਾ ਓਰੀਜਨਲ ਲੈਵਲ ਸੀ ਨਾ ਸਿਟੀ ਦਾ, ਉਹਦੇ ਉੱਤੇ। ਅੱਛਾ ਵੀ ਜੀ, ਦੀਵਾਰਾਂ ਵੀ ਵੈਸੇ ਛੋਟੀ ਇੱਟਾਂ ਦੀਆਂ ਬਣਾਈਆਂ ਗਈਆਂ ਤੇ ਇਹਦੇ ਵਿੱਚ ਜਿੱਦਾਂ ਕਿ ਪੁਰਾਣੀਆਂ ਦੀਵਾਰਾਂ ਕਹਿੰਦੇ ਬਣਾਉਂਦੇ ਆ ਚੂਨਾ, ਗਾਰਾ ਤੇ ਹੋਰ ਕੁਝ ਦਾਲਾਂ ਦਾ ਮਿਕਸਚਰ ਵੀ ਯੂਜ਼ ਕਰਦੇ ਸੀ। ਇਹ 400 ਸਾਲ ਤੱਕ ਹਾਲੇ ਤੱਕ ਖੜੀਆਂ ਨੇ ਦੀਵਾਰਾਂ, ਬਗੈਰ ਸੀਮੈਂਟ ਤੋਂ, ਬਗੈਰ ਸਟੀਲ ਸਟਰਕਚਰ ਤੋਂ। ਲੇਕਿਨ ਤੁਸੀਂ ਮੇਰੇ ਕੋਲ ਇਹ ਸਵਾਲ ਨਹੀਂ ਪੁੱਛਿਆ ਕਿ ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ 400 ਸਾਲ ਪਹਿਲੇ ਓਰੀਜਨਲ ਲੈਵਲ ਤੇ ਲੈ ਕੇ ਜਾ ਰਿਹਾ, ਉਹ ਮੈਂ ਤੁਹਾਨੂੰ ਕਿਉਂ ਕਿਹਾ ਹੈ? ਹਾਂਜੀ, ਉਹ ਤੁਹਾਨੂੰ ਐਸੋ ਤਾਂ ਤੁਹਾਨੂੰ ਦੱਸਿਆ ਹੈ ਕਿ
ਅੱਜ ਤੋਂ 15 ਸਾਲ ਪਹਿਲੇ ਅਗਰ 15 ਇਅਰਸ ਬੈਕ ਜਾਈਏ ਤੇ ਰੋਡ ਲੈਵਲ ਤੇ ਇਹ ਲੈਵਲ ਸੇਮ ਹੁੰਦਾ ਸੀ। ਅੱਛਾ, ਇੱਧਰ ਸਾਰੀ ਸ਼ਾਪਸ ਹੁੰਦੀਆਂ ਸਨ, 53 ਇੰਕਰੋਚਮੈਂਟ ਸ਼ਾਪਸ ਸੀ ਜਿਹੜੀ ਸਾਡੀ ਅਥਾਰਟੀ ਨੇ ਤੋਂ ਰਿਮੂਵ ਕੀਤੀਆਂ। ਹਾਲਾਂਕਿ ਉਹ ਗਵਰਨਮੈਂਟ ਪ੍ਰਾਪਰਟੀਜ਼ ਤੇ ਬੈਠੇ ਸਨ, ਉਹ ਜੋ ਲੋਕ ਸਨ, ਤੇ ਉਹਨਾਂ ਨੂੰ 10,000 ਰੁਪੀਸ ਪਰ ਸਕੁਅਰ ਫੀਟ ਦੇ ਹਿਸਾਬ ਤੋਂ ਕੰਪਨਸੇਟ ਕੀਤਾ ਗਿਆ। ਫਿਰ ਸ਼ਾਪਸ ਨੂੰ ਰਿਮੂਵ ਕੀਤਾ ਗਿਆ, ਡਿਗਿੰਗ ਕੀਤੀ ਗਈ ਔਰ 400 ਸਾਲ ਪਹਿਲੇ ਦਾ ਜਿਹੜਾ ਓਰੀਜਨਲ ਲੈਵਲ ਸੀ ਉਹਨੂੰ ਐਕਸਕੇਵੇਟ ਕੀਤਾ ਗਿਆ। ਅੱਛਾ, ਉਸ ਤੋਂ ਬਾਅਦ ਸ਼ਾਹੀ ਇਮਾਮ ਦਾ ਮੇਨ ਦਰਵਾਜ਼ਾ ਜਿਹੜਾ ਵੇ ਉਹਨੂੰ ਇਸ ਜ਼ਮੀਨ ਦੇ ਵਿੱਚੋਂ ਮੀਨਸ ਕਿ ਨਿਕਾਲਿਆ ਗਿਆ। ਅੱਛਾ, ਮਤਲਬ ਤੁਹਾਡੇ ਕਹਿੰਦੇ ਮਸੀ ਜਿਹੜੀਆਂ ਇੱਟਾਂ ਅਸੀਂ ਥੱਲੇ ਲੱਗੀਆਂ ਦੇਖ ਰਹੇ ਹਾਂ ਇਹ ਇਸੇ ਹਾਲਤ 'ਚ ਮੌਜੂਦ ਸਨ, ਪਰ ਇਹਨਾਂ ਨੂੰ ਲੈਵਲ ਉੱਚਾ ਸੀਗਾ ਜ਼ਮੀਨ ਦਾ। ਸਰ ਲੈਵਲ ਉੱਚਾ ਹੋ ਗਿਆ ਸੀ, ਲੇਕਿਨ ਇਹ ਜਦੋਂ ਸਾਨੂੰ ਫਲੋਰ ਜਿਹੜਾ ਨਾ ਇਹ ਸਾਨੂੰ ਡਿਗਿੰਗ ਤੋਂ ਬਾਅਦ ਮਿਲਿਆ ਹੈ। ਕੁਛ ਇੱਟਾਂ ਅਸੀਂ ਆਪ ਲਗਾਈਆਂ ਨੇ, ਕੁਛ ਓਰੀਜਨਲ ਨੇ, ਲੇਕਿਨ ਉਸ ਤੋਂ ਇਲਾਵਾ ਇਹ ਸ਼ਾਹੀ ਇਮਾਮ ਦੀ ਗੱਲ ਕਰੀ ਤੇ ਇਹਨੂੰ 1634-35 ਦੇ ਵਿੱਚ ਵਜ਼ੀਰ ਖਾਨ ਨੇ ਬਿਲਡ ਕੀਤਾ ਗਿਆ ਸੀ, ਜਿਹੜਾ ਗਵਰਨਰ ਲਾਹੌਰ ਸੀ, ਜਿਹਦਾ ਟਾਈਮ ਪੀਰੀਅਡ ਆਫ ਸ਼ਾਹਜਹਾਨ, ਇਹਨੂੰ ਬਿਲਡ ਕੀਤਾ ਗਿਆ। ਤੇ ਆਓ ਤੁਹਾਨੂੰ ਦਿਖਾਈਏ ਤੁਹਾਨੂੰ। ਲਾਹੌਰ ਦਾ ਅੰਦਰੂਨੀ ਸ਼ਹਿਰ ਸਦੀਆਂ ਦੇ ਸੱਭਿਆਚਾਰ ਅਤੇ ਵਿਰਸੇ ਨੂੰ ਆਪਣੇ ਅੰਦਰ ਸਮੋਏ ਹੋਇਆ ਹੈ। ਇਹਨਾਂ ਯਾਦਗਾਰਾਂ ਵਿੱਚੋਂ ਇੱਕ ਸ਼ਾਨਦਾਰ ਤੇ ਸੁੰਦਰ ਯਾਦਗਾਰ ਸ਼ਾਹੀ ਹਮਾਮ ਹੈ। ਸ਼ਾਹੀ ਹਮਾਮ ਨੂੰ ਵਜ਼ੀਰ ਖਾਨ ਹਮਾਮ ਵੀ ਆਖਿਆ ਜਾਂਦਾ ਹੈ। ਇਹ ਸ਼ਾਹੀ ਹਮਾਮ ਦਿੱਲੀ ਗੇਟ ਦੇ ਅੰਦਰ ਕੁਝ ਫਾਸਲਿਆਂ ਤੇ ਸਥਿਤ ਹੈ। ਸ਼ਾਹੀ ਹਮਾਮ ਇਕੱਲੇ ਇੱਕ ਨਹਾਉਣ ਦੀ ਥਾਂ ਹੀ ਨਹੀਂ ਬਲਕਿ ਸਮਾਜਿਕ ਅਤੇ ਸੱਭਿਆਚਾਰਿਕ ਕੇਂਦਰ ਸੀ, ਹੈਲਥ ਸੈਂਟਰ ਸੀ ਜਿੱਥੇ ਲੋਕ ਆਪਸੀ ਮੇਲ ਜੋਲ ਅਤੇ ਗੱਲਾਂ ਬਾਤਾਂ ਕਰਦੇ ਸਨ ਔਰ ਬਹੁਤ ਸਾਰੇ ਕਾਰੋਬਾਰੀ ਵਪਾਰਿਕ ਗੱਲਾਂ ਵੀ ਇੱਥੇ ਹੁੰਦੀਆਂ ਸਨ ਔਰ ਆਪਸੀ ਰਿਸ਼ਤੇ ਨੂੰ ਤਾਜ਼ਾ ਕੀਤਾ ਜਾਂਦਾ ਸੀ। ਅੱਜ ਦੇ ਸਪਾ ਸੈਂਟਰ ਅਤੇ ਹੈਲਥ ਕਲੱਬ ਸੈਂਟਰ ਇਸੇ ਹੀ ਚੀਜ਼ ਦੀ ਨਿਸ਼ਾਨੀ ਹਨ, ਪਰ ਇਸ ਚੀਜ਼ ਦੀ ਅਸਲ ਨੀਂਹ ਇਹ ਸ਼ਾਹੀ ਹਮਾਮ ਹੈ। ਇਹ ਅਸੀਂ ਕਿਸ ਥਾਂ ਦੇ ਉੱਤੇ ਮੌਜੂਦ ਹਾਂ, ਸ਼ਾਹੀ ਹਮਾਮ ਦਾ ਇਹ ਖਾਨਾ ਕਿਸ ਚੀਜ਼ ਵਾਸਤੇ ਵਰਤਿਆ ਜਾਂਦਾ ਸੀ, ਇਹਦੀ ਕੀ ਇੰਪੋਰਟੈਂਸ ਇਤਿਹਾਸ ਦੇ ਵਿੱਚ ਸਾਨੂੰ ਦੱਸਣਾ। ਸਰ ਇਸ ਤਰ੍ਹਾਂ ਹੈਗਾ ਕਿ ਅਸੀਂ ਨਾ ਇਸ ਠੰਡੇ ਪਾਣੀ ਦੇ ਮੇਨ ਹਮਾਮ ਦੇ ਵਿੱਚ ਹੈਗੇ ਹਾਂ। 400 ਸਾਲ ਪਹਿਲੇ ਜਿਹੜੇ ਸ਼ਾਹੀ ਮਹਿਮਾਨ ਆਉਂਦੇ ਸਨ ਉਹ ਸਭ ਤੋਂ ਪਹਿਲੇ ਦਖਲਦਾਰ ਨੂੰ ਮਿਲਦੇ ਸਨ। ਇਸ ਸ਼ਾਹੀ ਹਮਾਮ ਦਾ ਇੱਕ ਦਖਲਦਾਰ ਹੁੰਦਾ ਸੀ ਜਿਹੜਾ ਅੱਜ ਦੇ ਟਾਈਮ ਤੇ ਰਿਸੈਪਸ਼ਨਿਸਟ ਕਹਿਲਾਉਂਦਾ ਹੈ। ਉਹਦੇ ਕੋਲ ਤਹਿਮਤ ਟਾਵਲ ਜਿਸ ਨੂੰ ਲਪੇਟਣ ਵਾਸਤੇ ਲੈਂਦੇ ਸਨ। ਇਸ ਵੇਟਿੰਗ ਏਰੀਆ 'ਚ ਵੇਟ ਕਰਦੇ ਸਨ। ਇਹਦੇ ਨਾਲ ਚੇਂਜਿੰਗ ਰੂਮ ਹੁੰਦਾ ਸੀ, ਚੇਂਜਿੰਗ ਰੂਮ 'ਚ ਚੇਂਜ ਕਰਕੇ ਉਹ ਸ਼ਾਹੀ ਹਮਾਮ 'ਚ ਬਾਥ ਲੈਂਦੇ ਸਨ। ਇਸ ਸ਼ਾਹੀ ਹਮਾਮ ਦੇ ਵਿੱਚ 21 ਬਾਥ ਹੁੰਦੇ ਸਨ, ਜਿਹਦੇ ਵਿੱਚ 8 ਫੋਟ ਦੇ, 8 ਕੋਲ ਦੇ ਔਰ 5 ਜਿਹੜੇ ਸਨ ਸਟੀਮ ਬਾਥ ਸਨ। ਕਿ 400 ਸਾਲ ਪਹਿਲੇ ਜਿਹੜੀ ਰਾਇਲ ਫੈਸਿਲਿਟੀ ਫॉर द ਰਾਇਲ ਗੈਸਟ ਹੁੰਦੀ ਸੀ ਉਹ ਸਵਾਨਾ ਜਕੂਜ਼ੀ ਸੇ ਸਪਾਸ ਹੁੰਦੇ ਸਨ ਸ਼ਾਹੀ ਹਮਾਮ 'ਚ। ਅੱਛਾ, ਬਹੁਤ ਵਧੀਆ। ਅੱਛਾ ਵੀਰ ਜੀ, ਇਹ ਤੇ ਤੁਸੀਂ ਇਹ ਬੇਸਿਕਲੀ ਮਰਦਾਨਾ ਹਮਾਮ ਹੈ ਤੇ ਜਨਾਨਾ ਹਮਾਮ ਵਾਸਤੇ ਵੀ ਯੂਜ਼ ਹੁੰਦੇ ਸਨ? ਸਰ ਬਿਲਕੁਲ ਹੁੰਦੇ ਸਨ। ਕਿ ਵੀਕ ਦੇ ਜਿਹੜੇ 7 ਡੇਜ਼ ਹੁੰਦੇ ਸਨ, 3 ਡੇਜ਼ ਫॉर ਰਾਇਲ ਗੈਸਟ, 3 ਡੇਜ਼ ਫॉर ਰਾਇਲ ਲੇਡੀਜ਼। ਤੇ ਜੋ ਲੇਡੀਜ਼ ਦੇ ਡੇ ਹੁੰਦੇ ਸਨ ਉਹ ਡਿਫਰੈਂਟ ਹੁੰਦੇ ਸਨ ਔਰ ਉਹ ਲੇਡੀਜ਼ ਵਾਸਤੇ ਜਿਹੜਾ ਨਾ ਉਹ ਡੇ ਕੇਅਰ ਏਰੀਆ ਦੀ ਫੈਸਿਲਿਟੀਜ਼ ਹੁੰਦੀ, ਜਿਹੜੀ ਲੇਡੀਜ਼ ਬੇਬੀ ਸਾਥ ਲੈ ਕੇ ਆਉਂਦੇ, ਬੱਚੇ ਨਾਲ ਲੈਂਦੇ, ਉਹਨਾਂ ਡੇ ਕੇਅਰ ਫੈਸਿਲਿਟੀ ਛੋੜ ਖੁਦ ਉੱਥੇ ਸ਼ਾਵਰ ਲੈਂਦੇ ਸਨ। ਅਲੀ ਭਾਈ ਬਹੁਤ ਸੋਹਣਾ ਤੁਸੀਂ ਗਾਈਡ ਕਰ ਰਹੇ ਹੋ ਸਾਨੂੰ। ਇਸ ਪੂਲ ਏਰੀਆ ਦੇ ਬਾਰੇ ਵੀ ਤੁਸੀਂ ਬਹੁਤ ਅੱਛਾ ਚਾਨਣ ਪਾਇਆ ਕਿ ਇਤਿਹਾਸ ਦੇ ਵਿੱਚ ਇੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਸਨ ਔਰ ਇਹ ਬੇਸਿਕਲੀ ਵੇਟਿੰਗ ਏਰੀਆ ਜਿੱਥੋਂ ਅਸੀਂ ਲੰਘ ਰਹੇ ਹਾਂ। ਇਹ ਵੇਟਿੰਗ ਏਰੀਆ ਹੁੰਦਾ ਸੀ। ਹੁਣ ਜਿਸ ਏਰੀਆ 'ਚ ਐਂਟਰ ਹੋਵਾਂਗੇ ਚੇਂਜਿੰਗ ਰੂਮ ਹੁੰਦਾ ਸੀ। ਅੱਛਾ, ਇਹਦੀਆਂ ਦੇਖੋ ਨਾ ਇਮਾਰਤਾਂ ਦੀ ਕਿੰਨੀ ਖੂਬਸੂਰਤ ਨਫਾਸਤ ਦੇ ਨਾਲ, ਇੱਕ ਸਿਮਟਰੀ ਦੇ ਨਾਲ ਨਾ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਨਾ, ਬਹੁਤ ਖੂਬਸੂਰਤ। ਅਸੀਂ ਘੁੰਮ ਕੇ ਫਿਰ ਉਸੇ ਹੀ ਪੂਲ ਏਰੀਆ ਦੇ ਵਿੱਚ ਆਏ। ਪੂਲ ਏਰੀਆ 'ਚ ਆ ਗਏ ਸੀ। ਅੱਛਾ ਵੀ ਆਪਾਂ ਇੱਕ ਹੋਰ ਚੀਜ਼ ਦੇਖ ਰਹੇ ਹਾਂ ਕਿ ਇਹਦੇ ਵਿੱਚ ਰੈੱਡ ਕਲਰ ਫਰੈਸਕੋ ਪੇਂਟਿੰਗ ਰੈੱਡ ਕਲਰ ਤੇ ਹੋਰ ਗ੍ਰੀਨ ਕਲਰ ਦੇ ਵਿੱਚ ਕੀਤੀ ਗਈ ਹੈ। ਉਸ ਤੋਂ ਇਲਾਵਾ ਚਿੱਟੇ ਪੱਥਰ ਦਾ ਯੂਜ਼ ਹੋਇਆ ਕਿਉਂਕਿ ਆਪਾਂ ਸੁਣਿਆ ਸੀ ਕਿ ਸ਼ਾਹਜਹਾਂ ਉਹ ਚਿੱਟੇ ਮਾਰਬਲ ਨੂੰ ਜ਼ਿਆਦਾ ਲਾਈਕ ਕਰਦਾ ਸੀ। ਬਿਲਕੁਲ ਇਸ ਕਰਕੇ। ਔਰ ਇਹ ਜਿਹੜੀ ਪੇਂਟਿੰਗ ਅਸੀਂ ਦੇਖ ਰਹੇ ਹਾਂ ਉਹੀ ਆਰਗੈਨਿਕ ਕਲਰ ਫਰੈਸਕੋ ਪੇਂਟਿੰਗ ਹੈ ਕਿ ਕੋਈ ਡਿਫਰੈਂਟ ਚੀਜ਼ ਹੈਗੀ? ਸਰ ਬੇਸਿਕਲੀ ਅਭੀ ਤੱਕ ਤੇ ਉਹੀ ਨੇ। ਠੀਕ ਹੈ। ਅਸੀਂ ਸਿਰਫ ਰੀਟੱਚ ਥੋੜਾ ਕੀਤਾ ਹੋਵੇ, ਲੇਕਿਨ ਅਸੀਂ ਇਹਨਾਂ ਨੂੰ ਪ੍ਰੀਜ਼ਰਵ ਕੀਤਾ, ਰਿਸਟੋਰ ਨਹੀਂ ਕੀਤਾ। ਬਹੁਤ ਵਧੀਆ। ਇਹ ਜਿੰਨੀ ਵੀ ਪੇਂਟਿੰਗਸ ਤੁਸੀਂ ਦੇਖ ਰਹੇ ਹੋ ਜੀ, ਇਹਨਾਂ ਨੂੰ ਅਸੀਂ ਪ੍ਰੀਜ਼ਰਵ ਕੀਤਾ, ਰਿਸਟੋਰ ਨਹੀਂ ਕੀਤਾ। ਅੱਛਾ ਅਲੀ ਭਾਈ, ਮੈਂ ਇੱਧਰ ਵੀ ਆਪਣੇ ਕੁਝ ਚੀਜ਼ਾਂ ਦੇਖ ਰਿਹਾ ਔਰ ਇੱਧਰ ਵੀ, ਇਹ ਇਸੇ ਜਗ੍ਹਾ ਦੇ ਨਾਲ ਸੰਬੰਧਿਤ ਨੇ ਜਾਂ ਇਹਨਾਂ ਨੂੰ ਇੱਥੇ ਖੂਬਸੂਰਤੀ ਦੀ ਖਾਤਰ ਇਹਦੀ ਨੁਮਾਇਸ਼ ਕੀਤੀ ਗਈ ਹੈ ਇੱਥੇ? ਨਹੀਂ, ਬੇਸਿਕਲੀ ਇਹ ਇੱਥੋਂ ਦੇ ਹੀ ਪਲੇਸਿਸ ਨੇ। ਜਿੰਨੇ ਵੀ ਆਰਟੀਫੈਕਟਸ ਨੇ ਸਾਨੂੰ ਇੱਥੇ ਮਿਲੇ ਨੇ। ਅੱਛਾ, ਬਹੁਤ ਵਧੀਆ। ਤੇ ਇਹਨਾਂ ਦੀ ਕੀ ਕੁਝ ਥੋੜਾ ਬਹੁਤਾ ਇਤਿਹਾਸ ਦੇ ਬਾਰੇ ਇਹਨਾਂ ਚੀਜ਼ਾਂ ਦੇ ਅਗਰ ਤੁਸੀਂ ਦੱਸਣਾ ਚਾਹੋ? ਇਸ ਬੇਸਿਕਲੀ ਇਹ ਉਹ ਚੀਜ਼ਾਂ ਨੇ ਜਦੋਂ ਲੇਡੀਜ਼ ਡੇ ਹੁੰਦੇ ਸਨ ਨਾ ਤੇ ਚੀਜ਼ਾਂ ਇਸਤੇਮਾਲ ਹੁੰਦੀਆਂ ਸਨ ਔਰ ਖ਼ਾਸ ਤੌਰ ਤੇ ਜਦੋਂ ਡੇ ਕੇਅਰ ਏਰੀਆ ਫੈਸਿਲਿਟੀਜ਼ ਹੁੰਦੀ ਤੇ ਇਹਦੇ 'ਚ ਦੇਖੋ ਤੁਹਾਨੂੰ ਕੁਝ ਟੋਇਜ਼ ਮਿਲਦੇ ਨੇ, ਕੁਝ ਜ਼ਰੂਰਤ ਜ਼ਿੰਦਗੀ ਦੀ ਚੀਜ਼ਾਂ ਮਿਲਦੀਆਂ, ਕੁਝ ਆਇਲ ਲੈਂਪਸ ਮਿਲਦੇ ਨੇ
ਤੇ ਉਸ ਟਾਈਮ ਤੇ ਯੂਥ ਹੁੰਦੇ ਜਿਹੜੇ ਲੇਡੀਜ਼ ਬੇਬੀ ਸਾਥ ਲੈ ਕੇ ਆਉਂਦੇ ਨੇ ਉਹਨਾਂ ਨੂੰ ਡੇ ਕੇਅਰ ਫੈਸਿਲਿਟੀ ਛੋੜਦੇ ਸਨ ਤੇ ਉੱਥੇ ਉਹ ਟॉयਜ਼ ਨਾਲ ਖੇਡਦੇ ਸਨ। ਉਹ ਟॉयਜ਼ ਵੀ ਸਾਨੂੰ ਇੱਥੋਂ ਮਿਲੇ ਕਿਉਂਕਿ ਪਹਿਲਾ ਜਿਹੜਾ ਪੀਰੀਅਡ ਸੀ ਹਮਾਮ ਦਾ ਉਹ ਸੀ ਮੁਗਲ, ਕਿਉਂਕਿ ਮੁਗਲਾਂ ਨੇ ਇਹਨੂੰ ਬਣਾਇਆ, ਸ਼ਾਹਜਹਾਂ ਦੇ ਜ਼ਮਾਨੇ 'ਚ ਬਣਿਆ। ਸੈਕਿੰਡ ਟਾਈਮ ਆਇਆ ਸਿੱਖ ਟਾਈਮ ਤੇ ਉਸ ਟਾਈਮ ਤੇ ਇਹਨੂੰ ਇਸਤੇਮਾਲ ਨਹੀਂ ਕੀਤਾ ਗਿਆ ਤੇ ਕਾਫੀ ਖਸਤਾ ਹਾਲ ਹੋ ਗਿਆ ਸੀ। ਫਿਰ ਥਰਡ ਟਾਈਮ ਤੇ ਬ੍ਰਿਟਿਸ਼ ਟਾਈਮ ਆਇਆ ਤੇ ਈਸਟ ਇੰਡੀਆ ਕੰਪਨੀ ਦਾ ਟਾਈਮ, ਤਾਂ ਉਸ ਵੇਲੇ ਇਸ ਹਮਾਮ ਨੂੰ ਬੰਦ ਕਰ ਦਿੱਤਾ ਗਿਆ। ਫਿਰ ਆਫਟਰ ਬ੍ਰਿਟਿਸ਼ਰ ਇਹ ਬਿਲਡਿੰਗ ਜੋ ਹੈਗੀ ਹੈ ਇਹ 150 ਈਅਰਸ ਗਵਰਨਮੈਂਟ ਆਫਿਸਿਸ, ਪ੍ਰਾਇਮਰੀ ਸਕੂਲਸ ਔਰ ਵੋਕੇਸ਼ਨਲ ਇੰਸਟੀਟਿਊਟ ਦੇ ਤੌਰ ਤੇ ਯੂਜ਼ ਕੀ ਗਈ। ਦਿੱਲੀ ਗੇਟ ਬਿਲਡਿੰਗ ਗਰਲਜ਼ ਹਾਈ ਸਕੂਲ ਹੁੰਦਾ ਸੀ, ਇੱਥੇ ਬॉयਜ਼ ਹਾਈ ਸਕੂਲ ਹੁੰਦਾ ਸੀ। ਅਸੀਂ ਹੁਣ ਇਸ ਗੱਲ ਕਰੀਏ ਤੇ ਇਹ ਕੋਲਡ ਵਾਟਰਫਾਲ ਹੁੰਦਾ ਸੀ ਜੀ, ਹਿਡਨ ਚੈਨਲ ਦੇ ਜ਼ਰੀਏ ਚ ਵਾਟਰ ਦੀ ਸਪਲਾਈ ਆਉਂਦੀ ਸੀ। ਉਹਨੇ ਤਸਵੀਰ ਨੂੰ ਦੇਖੋ ਤੇ ਇਹ ਰਾਇਲ ਗੈਸਟ ਸ਼ਾਵਰ ਲੈ ਰਿਹਾ ਤੇ ਟੂ ਹਮਾਮੀ ਨੂੰ ਸ਼ਾਵਰ ਦੇ ਰਹੇ ਨੇ। ਬਹੁਤ ਵਧੀਆ ਜੀ, ਕਿਉਂਕਿ ਨਾਲ ਨਾਲ ਮੈਂ ਕਿਹਾ ਤੁਹਾਨੂੰ ਦੱਸਦੇ ਰਹੀਏ ਕਿ ਜਿਹੜੀਆਂ ਫੈਸਿਲਿਟੀਜ਼ ਹੁੰਦੀਆਂ ਸਨ। ਫਿਰ ਉਸ ਤੋਂ ਬਾਅਦ ਸਰ ਇਹ ਹੋਇਆ ਕਿ 1991 ਦੇ ਵਿੱਚ ਇਸ ਬਿਲਡਿੰਗ ਨੂੰ ਵਰਲਡ ਬੈਂਕ ਹੈਰੀਟੇਜ ਪ੍ਰੋਗਰਾਮ 'ਚ ਯੂਜ਼ ਕੀਤਾ ਗਿਆ ਤੇ ਇਹਨੂੰ ਟੂਰਿਸਟ ਇਨਫੋਰਮੇਸ਼ਨ ਸੈਂਟਰ ਬਣਾ ਦਿੱਤਾ ਗਿਆ। ਫਿਰ ਜਿਹੜਾ ਲਾਸਟ ਪ੍ਰੋਜੈਕਟ ਸੀ 2013 ਦਾ, ਉਹਦੇ ਵਿੱਚ ਵਾਲ ਸਿਟੀ ਆਫ ਲਾਹੌਰ ਅਥਾਰਟੀ, ਆਗਾ ਖਾਨ ਕਲਚਰ ਫॉर ਪਾਕਿਸਤਾਨ ਔਰ ਫੰਡਡ ਬਾय ਦਿਸ ਬਿਲਡਿੰਗ ਦ ਸ਼ਾਹੀ ਇਮਾਮ ਫॉर ਨੋਰਵੇਜੀਅਨ ਗਵਰਨਮੈਂਟ। ਜਿਸ ਤਰ੍ਹਾਂ ਅਸੀਂ ਟੂਰ ਦਾ ਸਟਾਰਟ ਕੀਤਾ ਸੀ ਹਮਾਮ ਦਾ, ਤਾਂ ਅਸੀਂ ਸਰਦ ਖਾਣਾ ਜੀ, ਇਹ ਹੁਣ ਆ ਗਿਆ ਗਰਮ ਖਾਣਾ। 400 ਸਾਲ ਪਹਿਲੇ ਜਿਹੜੇ ਮਹਿਮਾਨ ਆਉਂਦੇ ਸਨ ਉਹ ਸਭ ਤੋਂ ਪਹਿਲੇ ਸਵਾਨਾ ਬਾਥ ਯੂਜ਼ ਕਰਦੇ ਸਨ, ਫਿਰ ਸਪਾ ਯੂਜ਼ ਕਰਦੇ ਸਨ, ਫਿਰ ਵਾਰਮ ਜਕੂਜ਼ੀ ਯੂਜ਼ ਕਰਦੇ ਸਨ, ਫਿਰ ਇੱਥੇ ਹੌਟ ਵਾਟਰ ਪੂਲ ਹੁੰਦਾ ਸੀ ਏਰੀਆ, ਉਹ ਯੂਜ਼ ਕਰਦੇ ਸਨ। ਅਗਰ ਤੁਸੀਂ ਨੀਚੇ ਵਾਲਾ ਏਰੀਆ ਦੇਖੋ ਤਾਂ ਇਸ ਏਰੀਆ ਨੂੰ ਹਾਈਪਰ ਕੋਸਟ ਸਿਸਟਮ ਕਿਹਾ ਜਾਂਦਾ ਹੈ ਕਿ 400 ਸਾਲ ਪਹਿਲੇ ਇਸ ਏਰੀਆ 'ਚ ਨਾ ਤਾਂ ਪਾਣੀ ਹੁੰਦਾ ਸੀ ਨਾ ਹੀ ਅੱਗ ਜਲਦੀ ਸੀ, ਪਰ ਇਹ ਏਰੀਆ ਗਰਮ ਹੁੰਦਾ ਸੀ। ਉਹ ਗਰਮ ਕਿਵੇਂ ਹੁੰਦਾ ਸੀ? ਕਿਉਂਕਿ ਇਸ ਦੀਵਾਰ ਦੇ ਬੈਕ ਸਾਈਡ ਤੇ ਫਰਨਸਿਸ ਹੁੰਦੀ ਸੀ, ਉਨ ਫਰਨਸਿਸ 'ਚ ਕੋਇਲੇ ਦੇ ਜ਼ਰੀਏ ਅੱਗ ਜਲਾਈ ਜਾਂਦੀ ਸੀ। ਉਹਦਾ ਜੋ ਹੀਟਿੰਗ ਸਿਸਟਮ ਹੈ ਉਹ ਇਨ ਟਨਲਾਂ 'ਚ ਐਂਟਰ ਹੋ ਕੇ ਪੂਰੇ ਏਰੀਆ ਨੂੰ ਗਰਮ ਕਰਦਾ। ਜਿੱਦਾਂ ਫਸਟ ਯੂਜ਼ ਫॉर ਦਾ ਸਵਾਨਾ, ਸੈਕਿੰਡ ਸਪਾ, ਥਰਡ ਵਾਰਮ ਜਕੂਜ਼ੀ ਐਂਡ ਫੋਰਥ ਦਾ ਹੌਟ ਵਾਟਰ ਪੂਲ ਏਰੀਆ। ਪਿੱਛੋਂ ਲੰਘ ਕੇ ਆਏ ਆ ਉਸ ਸਾਈਡ ਦੀ ਹੈ ਕਿ ਜੇ ਜਿੱਥੇ ਮੌਜੂਦ ਆ ਇਹਦੀ ਜਿੱਥੇ ਅਸੀਂ ਮੌਜੂਦ ਹਾਂ ਉਸ ਸਾਈਡ ਦੀ ਇਸ ਜਗ੍ਹਾ ਦੀ ਹੈ, ਕਿਉਂਕਿ ਇਹ ਸੀ ਸਵਾਨਾ ਬਾਥ ਏਰੀਆ। ਉਹ ਹੁੰਦਾ ਐਸੀ ਕਿ ਉਹ ਪਹਿਲੇ ਸਵਾਨਾ ਯੂਜ਼ ਕਰਦੇ ਸਨ, ਉਹਨਾਂ ਨੂੰ ਪਸੀਨਾ ਆਉਂਦਾ ਦੇ ਮਸਾਮ ਓਪਨ ਹੋ ਜਾਂਦੇ ਸਨ। ਸੈਕਿੰਡ ਪਾਰਟ ਸਪਾ ਏਰੀਆ ਦਾ ਸੀ, ਆਓ ਤੁਹਾਨੂੰ ਸਪਾ ਏਰੀਆ ਦਿਖਾਉਂਦੇ ਹਾਂ। ਵਾਰਮ ਜਕੂਜ਼ੀ ਹੁੰਦੀ ਸੀ ਔਰ ਵਾਰਮ ਜਕੂਜ਼ੀ ਤੋਂ ਬਾਅਦ ਉਹ ਹੌਟ ਵਾਟਰ ਪੂਲ 'ਚ ਬਾਥ ਲੈਂਦੇ ਸਨ। ਅੱਛਾ ਵੀਰ ਜੀ, ਆਪਾਂ ਸਪਾ ਏਰੀਆ ਦੇਖਿਆ, ਹੁਣ ਆਪਾਂ ਸਪਾ ਏਰੀਆ ਤੋਂ ਬਾਅਦ ਕਿਹੜੀ ਸਾਈਡ ਵੱਲ ਜਾ ਰਹੇ ਹਾਂ? ਸ਼ਾਹੀ ਇਮਾਮ ਦੀ ਜਿਹੜੀ ਜਿੱਥੇ ਤੁਸੀਂ ਦੱਸਿਆ ਕਿ ਸਪਾ ਏਰੀਆ ਦੇ ਵਿੱਚ ਹੀਟ ਹੁੰਦੀ ਸੀ ਜੀ ਤੇ ਫਰਨਸ ਵਗੈਰਾ, ਉਸ ਸਾਈਡ ਵੱਲ ਜਾ ਰਹੇ ਹਾਂ। ਹੁਣ ਲੈ ਕੇ ਜਿਸ ਜਗ੍ਹਾ ਤੇ ਜਾ ਰਹੇ ਹਾਂ ਉਹ ਹੈਗਾ ਇਸ ਹਮਾਮ ਦਾ ਫਰਨਸਿਸ ਵਾਲਾ ਏਰੀਆ, ਜਿੱਥੇ ਸਟੀਮ ਨੂੰ ਜਨਰੇਟ ਕੀਤਾ ਜਾਂਦਾ ਸੀ ਔਰ ਉੱਥੋਂ ਜਿਹੜਾ ਵੇ ਵਾਟਰ ਸਪਲਾਈ ਚੈਨਲ ਵੀ ਉੱਥੋਂ ਸਟਾਰਟ ਹੁੰਦੀ ਸੀ ਔਰ ਸਟੀਮ ਜਿਹੜੀ ਹੈ ਉਧਰੋਂ ਇਹ ਅੰਡਰਗਰਾਊਂਡ ਜਿਹੜੇ ਚੈਨਲ ਸਨ ਇਹਨਾਂ ਤੋਂ ਹੋ ਕੇ ਸਵਾਨਾ, ਜਕੂਜ਼ੀ ਤੇ ਸਪਾਸ ਵਾਸਤੇ ਯੂਜ਼ ਕੀਤੀ ਜਾਂਦੀ ਸੀ। ਜੈਸੇ ਕਿ ਹੁਣ ਤੁਹਾਨੂੰ ਇਹ ਫਰਨਸਿਸ ਵਾਲਾ ਏਰੀਆ ਆ ਗਿਆ ਤੁਹਾਡੇ ਬਿਲਕੁਲ ਸਾਡੇ ਲੈਫਟ ਸਾਈਡ 'ਤੇ ਹੈਗਾ ਵੇ। ਇਹ 3 ਫਰਨਸਿਸ ਨੇ ਜਿਨ੍ਹਾਂ ਦੇ ਵਿੱਚ ਕੋਇਲੇ ਜ਼ਰੀਏ ਅੱਗ ਜਲਾਈ ਜਾਂਦੀ ਸੀ। ਇਹਨਾਂ ਦੇ ਉੱਤੇ ਵਾਟਰ ਟੈਂਕ ਹੁੰਦੇ ਸਨ, ਉਹ ਅੱਗ ਦੀ ਹਰਾਰਤ ਟੈਂਕ ਵਾਲੇ ਪਾਣੀ ਨੂੰ ਗਰਮ ਕਰ ਦਿੰਦੀ ਸੀ। ਉਹਨਾਂ ਦਾ ਹੀਟਿੰਗ ਸਿਸਟਮ ਇਸੇ ਤਰ੍ਹਾਂ ਥਰੂ ਅੰਡਰਗਰਾਊਂਡ ਚੈਨਲ ਸਵਾਨਾ, ਜਕੂਜ਼ੀ ਤੇ ਸਪਾਸ ਤੇ ਯੂਜ਼ ਕੀਤਾ ਜਾਂਦਾ ਸੀ। ਬਾਕੀ ਹੁਣ ਅਸੀਂ ਤੁਹਾਨੂੰ ਜਿਹੜਾ ਨਾ ਇਸ ਹਮਾਮ ਵਾਲੇ ਏਰੀਆ 'ਚੋਂ ਵਾਪਸ ਅਸੀਂ ਆ ਗਏ ਹਾਂ ਸ਼ਾਹੀ ਤਖਤ ਰੈਸਟੋਰੈਂਟ ਦੇ ਵਿੱਚ। ਤੇ ਤੁਹਾਨੂੰ ਸ਼ਾਹੀ ਹਮਾਮ ਕਿਹਦਾ ਲੱਗਾ? ਹਾਂਜੀ, ਬਹੁਤ ਵਧੀਆ। ਇਦਾਂ ਲੱਗ ਰਿਹਾ ਜਿਵੇਂ ਇੱਕ ਨਵੀਂ ਦੁਨੀਆ ਦੇਖ ਕੇ ਤੇ ਬਾਹਰ ਇੱਕ ਨਵੀਂ ਦੁਨੀਆ ਦੇ ਵਿੱਚ ਅਸੀਂ ਪੈਰ ਰੱਖਿਆ। ਬਹੁਤ ਸੋਹਣਾ ਤੁਸੀਂ ਸਾਨੂੰ ਗਾਈਡ ਕੀਤਾ ਅੰਦਰ ਦੀਆਂ ਚੀਜ਼ਾਂ ਦੇ ਬਾਰੇ, ਉਹ ਪੁਰਾਤਨ ਚੀਜ਼ਾਂ ਦੇ ਬਾਰੇ ਜਿਹੜੇ ਕਿ ਇਤਿਹਾਸ ਦੇ ਵਿੱਚ ਹੁੰਦੀਆਂ ਸਨ। ਉਸ ਤੋਂ ਬਾਅਦ ਇਹ ਖੂਬਸੂਰਤ ਏਰੀਆ ਦਿਖਾਇਆ ਜਿਹਨੂੰ ਤੁਸੀਂ ਸ਼ਾਹੀ ਤਖਤ ਦੇ ਨਾਮ ਨਾਲ ਜਾਣਿਆ ਜਾਂਦਾ। ਸ਼ਾਹੀ ਤਖਤ ਹਾਂਜੀ, ਸ਼ਾਹੀ ਤਖਤ ਦੇ ਨਾਲ। ਸੋ ਦਰਸ਼ਕੋ, ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸੋਹਣਾ ਸ਼ਾਹੀ ਹਮਾਮ ਦਾ ਵਿਜ਼ਿਟ ਹੈ। ਮੈਂ ਸਾਰਿਆਂ ਨੂੰ ਕਹਿਣਾ ਕਿ ਤੁਸੀਂ ਇੱਥੇ ਆਓ, ਇਸ ਜਗ੍ਹਾ ਨੂੰ ਵਿਜ਼ਿਟ ਕਰੋ, ਆਪਣੇ ਪੰਜਾਬੀ ਵਿਰਸੇ, ਆਪਣੇ ਪੁਰਾਤਨ ਵਿਰਸੇ ਦੇ ਨਾਲ ਜੁੜੋ, ਇਹਨਾਂ ਚੀਜ਼ਾਂ ਦੇ ਬਾਰੇ ਜਾਣੂ ਹੋਵੋ ਕਿ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਲਾਹੌਰ ਦੀ ਧਰਤੀ ਉੱਤੇ ਅੱਜ ਵੀ ਮੌਜੂਦ ਹੈ, ਜਿਨ੍ਹਾਂ ਨੂੰ ਗੌਰਮੈਂਟ ਨੇ ਸਾਨੂੰ ਪ੍ਰੀਜ਼ਰਵ ਕਰਕੇ ਰੱਖਿਆ ਹੈ। ਹਾਂਜੀ ਸੱਜਣੋ ਤੇ ਮਿੱਤਰੋ, ਆਪਾਂ ਸਾਰਿਆਂ ਨੇ ਮਿਲ ਕੇ ਸ਼ਾਹੀ ਹਮਾਮ ਦੀ ਸੈਰ ਕੀਤੀ। ਅਲੀ ਭਾਈ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਸਾਨੂੰ ਇਤਿਹਾਸ ਬਾਰੇ ਬਹੁਤ ਸੋਹਣਾ ਗਾਈਡ ਕੀਤਾ। ਅਸੀਂ ਅਲੀ ਭਾਈ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹ ਸਾਡੇ ਨਾਲ ਰਹੇ ਔਰ ਉਹਨਾਂ ਨੇ ਸਾਨੂੰ ਇਤਿਹਾਸ ਦੇ ਬਾਰੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ। ਹੁਣ ਇੱਥੋਂ ਨਾਲ ਹੀ ਮੌਜੂਦ ਗਲੀ ਸੂਰਜਨ ਸਿੰਘ ਹੈ, ਆਪਾਂ ਚੱਲਦੇ ਹਾਂ ਉਸ ਗਲੀ ਦੀ ਤਰਫ ਤੇ ਉਹਦੇ ਇਤਿਹਾਸ ਦੇ ਬਾਰੇ ਜਾਣਦੇ ਹਾਂ। ਬਣੇ ਰਹੋ ਮੇਰੇ ਨਾਲ।
ਆਪਾਂ ਚੱਲਦੇ ਹਾਂ ਗਲੀ ਸੁਰਜਨ ਸਿੰਘ। ਗਲੀ ਸੁਰਜਨ ਸਿੰਘ ਸਬ ਕੰਟੀਨੈਂਟ ਦੇ ਉਹਨਾਂ ਇਲਾਕਿਆਂ ਵਿੱਚ ਸ਼ਾਮਲ ਹੈ ਜਿੱਥੇ ਇਤਿਹਾਸ, ਸੱਭਿਆਚਾਰ ਅਤੇ ਤਹਿਜ਼ੀਬ ਆਪਸ ਵਿੱਚ ਗੁੱਥੇ ਹੋਏ ਨਜ਼ਰ ਆਉਂਦੇ ਹਨ। ਇਹ ਇਕੱਲੀ ਗਲੀ ਆਪਣੇ ਵਿਲੱਖਣ ਨਾਮ ਕਰਕੇ ਹੀ ਨਹੀਂ ਜਾਣੀ ਜਾਂਦੀ, ਬਲਕਿ ਇਹਦੇ ਆਲੇ ਦੁਆਲੇ ਦਾ ਇਤਿਹਾਸ ਇਹਨੂੰ ਹੋਰ ਵੀ ਮਹੱਤਵਪੂਰਨ ਬਣਾਉਂਦਾ ਹੈ। ਗਲੀ ਸੁਰਜਨ ਸਿੰਘ ਆਪਣੇ ਵਿਲੱਖਣ ਨਾਮ ਕਰਕੇ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਖਾਸ ਇਤਿਹਾਸ ਕਰਕੇ ਬੜੀ ਮਹੱਤਤਾ ਰੱਖਦੀ ਹੈ। ਹਾਂਜੀ ਸੱਜਣੋ ਤੇ ਮਿੱਤਰੋ, ਆਪਾਂ ਗਲੀ ਸੁਰਜਨ ਸਿੰਘ ਦੇ ਵਿੱਚ ਐਂਟਰ ਹੋਏ ਹਾਂ, ਪਰ ਇੱਥੋਂ ਦੇ ਇੱਕ ਮਕਾਮੀ ਭਾਈ ਬਲਾਲ ਸਾਹਿਬ ਸਾਡੇ ਨਾਲ ਮੌਜੂਦ ਹੈ, ਕਿਉਂਕਿ ਉਹ ਇੱਥੋਂ ਦੇ ਮਕਾਮੀ ਅਸੀਂ ਜਾਣਦੇ ਹਾਂ ਉਹਨਾਂ ਤੋਂ ਇਤਿਹਾਸ ਦੇ ਬਾਰੇ, ਕਿਉਂਕਿ ਜਿੰਨਾ ਕੁ ਇਤਿਹਾਸ ਮੁਕਾਮੀ ਹੁੰਦਿਆਂ ਹੋਏ ਉਹ ਜਾਣਦੇ ਨੇ, ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਇਹਨਾਂ ਇਤਿਹਾਸ ਦੇ ਬਾਰੇ ਪਤਾ ਹੋਏਗਾ। ਸੋ ਆਪਾਂ ਭਾਈ ਬਲਾਲ ਸਾਹਿਬ ਤੋਂ ਪੁੱਛਦੇ ਹਾਂ ਇੱਥੋਂ ਦੇ ਇਤਿਹਾਸ ਦੇ ਬਾਰੇ। ਅਸਲਾਮ ਵਾਲੇਕੁਮ। ਕੀ ਹਾਲ ਚਾਲ ਹੈ ਭਾਜੀ? ਠੀਕ ਠਾਕ ਹੋ? ਮੈਂ ਵਧੀਆ, ਤੁਸੀਂ ਦੱਸੋ? ਠੀਕ ਬਿਹਤਰੀਨ ਜੀ, A1। ਹਾਂਜੀ ਵੀਰ ਜੀ, ਆਪਾਂ ਬਹੁਤ ਨਾਮ ਸੁਣਿਆ ਗਲੀ ਸੁਰਜਨ ਸਿੰਘ ਦਾ, ਤੇ ਸਾਨੂੰ ਦੱਸੋ ਕਿ ਇਹ ਗਲੀ ਸੁਰਜਨ ਸਿੰਘ ਕਿਉਂ ਮਸ਼ਹੂਰ ਹੈ ਔਰ ਸੁਰਜਨ ਸਿੰਘ ਅਸਲ ਦੇ ਵਿੱਚ ਹੈ ਕੌਣ ਸਨ? ਸਰਦਾਰ ਜੀ, ਸਭ ਤੋਂ ਪਹਿਲੇ ਤੇ ਇਹ ਗਲੀ ਜਿਹੜੀ ਹੈ ਨਾ 600 ਸਾਲ ਪੁਰਾਣੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਸੁਰਜਨ ਸਿੰਘ ਜਿਹੜੇ ਸਨ ਉਹ ਹਕੀਮ ਸਨ, ਉਹ ਇੱਥੇ ਰਹਿੰਦੇ ਵੀ ਸਨ ਤੇ ਇੱਥੇ ਉਹਨਾਂ ਦਾ ਕਲੀਨਿਕ ਵੀ ਸੀ। ਕਿਹਾ ਜਾਂਦਾ ਜੀ ਤਰੀਕ ਦੇ ਵਿੱਚ ਕਿ ਇਹ ਉਹਨਾਂ ਦਾ ਘਰ ਸੀ। ਤੇ ਇੱਕ ਗੱਲ ਉਹਨਾਂ ਦੀ ਬੜੀ ਮਸ਼ਹੂਰ ਸੀ, ਜਦੋਂ ਹਕੀਮ ਸਾਹਿਬ ਮੌਜੂਦ ਨਹੀਂ ਹੁੰਦੇ ਸਨ ਤੇ ਜਿਹੜਾ ਕੋਈ ਮਰੀਜ਼ ਆਂਦਾ ਸੀ ਤੇ ਉਹਨੂੰ ਇਹ ਥੜੇ ਤੇ ਲੰਮਾ ਪਾ ਦਿੰਦਾ ਸੀ ਤੇ ਉੱਥੇ ਫਿਰ ਦੁਆ ਕਰੀਦੀ ਸੀ ਕਿ ਇਹ ਸੁਰਜਨ ਸਿੰਘ ਦੇ ਆ ਥੜਿਆ, ਇਹਦਾ ਬੁਖਾਰ ਲੱਥਿਆ ਤੇ ਤੈਨੂੰ ਚੜਿਆ। ਤੇ ਸੁਣਨੇ ਜਾਂਦਾ ਜੀ ਉਹਨਾਂ ਨੂੰ ਬੜੇ ਲੋਕਾਂ ਨੂੰ ਸ਼ਫਾ ਹੋਈ ਹੈ। ਬਹੁਤ ਵਧੀਆ, ਠੀਕ ਹੈ ਜੀ। ਤੇ ਇਹਦੇ ਵਿੱਚ ਹੁਣ ਸਾਡਾ ਇੱਥੇ ਬੈਠਕ ਦਾ ਕਲਚਰ ਹੈਗਾ। ਬੈਠਕ ਹੁੰਦਾ ਇੱਕ ਕਾਮਨ ਰੂਮ ਜਿਹੜਾ ਕਿ ਅਸੀਂ ਅੰਦਰੂਨ ਸ਼ਹਿਰ ਦੇ ਰਹਿਣ ਵਾਲੇ ਇੱਕ ਦੂਜੇ ਨਾਲ ਸ਼ੇਅਰ ਕਰਨੇ ਆ। ਜਿਵੇਂ ਕੋਈ ਸ਼ਾਦੀ ਆ ਗਈ ਤੇ ਸਪੇਸ ਥੋੜੀ ਹੈ ਤੇ ਅਸੀਂ ਸ਼ੇਅਰ ਕਰਾਂਗੇ, ਕੋਈ ਫੋਤਗੀ ਹੋ ਗਈ ਹੈ ਤੇ ਅਸੀਂ ਤਾਂ ਵੀ ਸ਼ੇਅਰ ਕਰਾਂਗੇ। ਤੇ ਬੈਠਕ ਦਾ ਅੱਜ ਕੱਲ੍ਹ ਦਾ ਜਿਹੜਾ ਨਵਾਂ ਨਾਂ ਹੈ ਉਹ ਲਿਵਿੰਗ ਰੂਮ ਕਿਹਾ ਜਾਂਦਾ ਹੈ, ਲੇਕਿਨ ਪੁਰਾਣਾ ਨਾਂ ਬੈਠਕ ਹੈ। ਤੇ ਇੱਥੇ ਬਹੁਤ ਸਾਰੀ ਬੈਠਕਾਂ ਨੇ। ਸਭ ਤੋਂ ਪਹਿਲੇ ਇੱਕ ਬੈਠਕ ਸਾਦਕੈਨ ਹੈ। ਇਹ ਸਾਡੇ ਇੱਕ ਨੈਸ਼ਨਲ ਹੀਰੋ ਹੋ ਗਏ ਨੇ ਸਾਦਕੈਨ ਸਾਹਿਬ, ਜਿਹੜੇ ਕੈਲੀਗ੍ਰਾਫੀ ਆਰਟਿਸਟ ਸਨ, ਉਹਨਾਂ ਦੇ ਨਾਂ ਨੂੰ ਡੈਡੀਕੇਟ ਕਰਕੇ ਰੱਖੀ ਗਈ ਹੈ। ਫਿਰ ਇੱਥੇ ਇੱਕ ਮੁਹੱਲਾ ਬੇਕਰੀ ਹੈ, ਇਹ ਬੜਾ ਅੱਛਾ ਸਾਡੇ ਲੋਟ ਦਾ ਬ੍ਰਾਂਡ ਹੈ ਤੇ ਇਹ ਵੀ ਇੱਕ ਛੋਟੀ ਜਿਹੀ ਬੈਠਕ ਹੀ ਤਸੱਵਰ ਕੀਤੀ ਜਾਂਦੀ ਹੈ। ਫਿਰ ਇਸ ਗਲੀ ਨੂੰ ਜਰਮਨ ਗਵਰਨਮੈਂਟ ਦਾ ਸਪਾਂਸਰ ਹੈ। ਇੱਥੇ ਹਰ ਘਰ ਦੇ ਬਾਹਰ ਦੋ ਝੰਡੇ ਤੁਹਾਨੂੰ ਨਜ਼ਰ ਆਉਣਗੇ ਸਰਦਾਰ ਜੀ, ਇੱਕ ਪਾਕਿਸਤਾਨ ਦਾ ਵੇ, ਇੱਕ ਜਰਮਨੀ ਦਾ ਝੰਡਾ ਵੇ। ਉਹ ਤੁਹਾਨੂੰ ਝੰਡੇ ਵਹਾਨੇ ਆ, ਇਹ ਅਗਰ ਕੈਮਰਾਮੈਨ ਅੰਦਰ ਕਰਦੇ ਨੇ ਤੇ ਇੱਥੇ ਦੋ ਝੰਡੇ ਨਜ਼ਰ ਆਉਣਗੇ, ਇੱਕ ਪਾਕਿਸਤਾਨ ਦਾ ਤੇ ਇੱਕ ਜਰਮਨੀ ਦਾ। ਠੀਕ ਹੈ ਜੀ। ਤੇ ਇਸ ਗਲੀ ਨੂੰ ਜਰਮਨ ਗਵਰਨਮੈਂਟ ਦਾ ਸਪਾਂਸਰ ਹੈ। ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਉਸਮਾਨ ਦੀ ਬੈਠਕ। ਇਹ ਤਕਰੀਬਨ 300 ਸਾਲ ਪੁਰਾਣਾ ਘਰ ਹੈ ਤੇ ਹੈਰੀਟੇਜ ਡਿਕਲੇਅਰ ਪ੍ਰਾਪਰਟੀ ਹੈ। ਇਹਦਾ ਫਲੋਰ ਤੇ ਇਹਦੀ ਛੱਤ ਜਿਹੜੀ ਹੈ ਉਹ ਦੁਬਾਰਾ ਤੋਂ ਰੈਨੋਵੇਟ ਕੀਤੀ ਗਈ ਹੈ। ਠੀਕ ਹੈ ਜੀ। ਫਿਰ ਇੱਥੇ ਇੱਕ ਡਿਸਕਵਰ ਪਾਕਿਸਤਾਨ ਦਾ ਖੋਜ ਸਟੂਡੀਓ ਬਣਾਇਆ ਗਿਆ ਹੈ। ਇਹਦੇ ਵਿੱਚ ਲੋਕੀ ਆਪਣੇ ਆ ਕੇ ਪੋਡਕਾਸਟ ਰਿਕਾਰਡ ਕਰਦੇ ਨੇ। ਫਿਰ ਇੱਥੇ ਸਾਡੇ ਇੱਕ ਲਾਹੌਰ ਦਾ ਬੜਾ ਨਾਮਵਰ ਰੈਸਟੋਰੈਂਟ ਆ ਰਿਹਾ, ਪੋਇਟ ਰੈਸਟੋਰੈਂਟ। ਫਿਰ ਇੱਧਰ ਇੱਕ ਸਾਡੇ ਬੜੇ ਹੀ ਜ਼ਬਰਦਸਤ ਆਰਟਿਸਟ ਨੇ ਹਾਸ਼ਮ ਸਾਹਿਬ, ਜਿਹੜੇ ਕਿ ਸਾਡੇ ਫਿਲਮ ਇੰਡਸਟਰੀ ਦਾ ਇੱਕ ਬੜਾ ਵੱਡਾ ਨਾਂ ਹੈ। ਉਹਨਾਂ ਨੇ ਆਪਣੀ ਨਾਨੋ ਦੇ ਨਾਂ ਤੇ ਇਕਬਾਲ ਬੇਗਮ ਬਣਾਈ ਹੈ, ਸਵੀਨੀਅਰ ਸ਼ਾਪ ਹੈ। ਠੀਕ ਹੈ ਜੀ। ਫਿਰ ਇਹਦੇ ਨਾਲ ਸਾਦਕੈਨ, ਇੱਕ ਮੋਸ ਸਾਦਕੈਨ ਦੇ ਨਾਂ ਤੋਂ ਇੱਕ ਇੱਥੇ ਸਵੀਨੀਅਰ ਸ਼ਾਪ ਬਣਾਈ ਹੈ। ਇੱਥੇ ਸਾਡੇ ਪੰਜਾਬ, ਸਿੰਧ, ਸਰਹੱਦ ਤੇ ਦੂਜੇ ਜਿਹੜੇ ਸਾਡੇ ਪ੍ਰੋਵਿੰਸ ਨੇ ਉਹਦੇ ਕਲਚਰਿਕ ਚੀਜ਼ਾਂ ਇੱਥੇ ਵਿਕਦੀਆਂ ਨੇ। ਬਹੁਤ ਵਧੀਆ। ਠੀਕ ਹੈ ਜੀ। ਤੇ ਇਹਦੀ ਅਗਰ ਖੂਬਸੂਰਤੀ ਦੇਖਣੀ ਹੈ, ਜਿਹੜੇ ਇੱਥੇ ਲੋਕ ਗੋਰੇ ਆ ਕੇ ਵੇਖਦੇ, ਤੁਸੀਂ ਥੋੜਾ ਜਿਹਾ ਉੱਪਰ ਕਰੋਗੇ ਤੁਹਾਨੂੰ ਪੂਰਾ ਮੰਜ਼ਰ ਇੱਕ ਕਸ਼ੀ ਨਜ਼ਰ ਆਏਗੀ, ਇੱਕ ਆਰਟ ਵਰਕ ਨਜ਼ਰ ਆਏਗਾ ਤੁਹਾਨੂੰ। ਠੀਕ ਹੈ ਜੀ। ਤੇ ਇੱਥੇ ਅੱਲਾ ਦੇ ਹੁਕਮ ਨਾਲ ਪੂਰੀ ਦੁਨੀਆ ਤੋਂ ਲੋਕ ਇਹਨੂੰ ਵੇਖਣ ਆਉਂਦੇ। ਇਹ ਐਡੀ ਵਾਇਰਲ ਤੇ ਮਸ਼ਹੂਰ। ਇਹ ਸਾਡੇ ਸਾਹਮਣੇ ਇੱਕ ਇਮਾਮ ਬਾਰਗਾਹ ਹੈ। ਇਹ ਤਕਰੀਬਨ 350 ਸਾਲ ਪੁਰਾਣੀ ਇਮਾਮ ਬਾਰਗਾਹ ਹੈ। ਇਸ ਇਮਾਮ ਬਾਰਗਾਹ ਦਾ ਨਾਮ ਹੈ ਇਮਾਮ ਬਾਰਗਾਹ ਹਵੇਲੀ ਅਲਫ ਸ਼ਾਹ। ਇੱਥੇ ਇਮਾਮ ਹੁਸੈਨ ਅਲੈਹਿਸ ਸਲਾਮ ਦਾ 40ਵੇਂ ਦਾ ਜਿਹੜਾ ਜਲੂਸ ਹੈ ਉਹ ਇੱਥੋਂ ਬਰਾਮਦ ਹੁੰਦਾ ਹੈ ਤੇ 40ਵੇਂ ਵਾਲੇ ਦਿਨ ਇੱਥੇ 15 ਤੋਂ 17 ਮਿਲੀਅਨ ਲੋਕ ਆ ਛੋਟੀ ਛੋਟੀ ਗਲੀਆਂ ਚ ਆਉਂਦੇ ਨੇ, ਜਿਹੜੇ ਇਮਾਮ ਹੁਸੈਨ ਨਾਲ ਲਵ ਕਰਦੇ ਨੇ। ਹਾਂਜੀ ਵੀਰ ਜੀ, ਤੁਸੀਂ ਬਹੁਤ ਸੋਹਣਾ ਸਾਨੂੰ ਗਾਈਡ ਕੀਤਾ ਪਿੱਛੇ, ਜਿੱਦਾਂ ਆਪਾਂ ਸਾਦਕੈਨ ਬੈਠਕ ਦੇਖੀ, ਉਸ ਤੋਂ ਬਾਅਦ ਉਸਮਾਨ ਦੀ ਬੈਠਕ ਦੇਖੀ, ਬਹੁਤ ਸਾਰਾ ਪੁਰਾਣਾ ਆਰਟ ਦਾ ਵਰਕ ਵੀ ਦੇਖਿਆ, ਇਮਾਰਤਾਂ ਵੀ ਇੰਨੀਆਂ ਖੂਬਸੂਰਤ ਬਣਾਈਆਂ। ਅੱਛਾ, ਗਲੀ ਸੁਰਜਨ ਸਿੰਘ, ਮੈਂ ਇੱਕ ਕੁਐਸਚਨ ਕਰਨਾ ਚਾਹਾਂਗਾ ਕਿ ਜਿਵੇਂ ਮੁਗਲ ਦੌਰ ਤੋਂ ਪਹਿਲੇ ਹੀ ਮੌਜੂਦ ਸਨ ਕਿ ਮੁਗਲ ਦੌਰ ਦੇ ਵਿੱਚ ਇਹ ਆਬਾਦ ਹੋਈ ਹੈ? ਜੀ, ਇਹ ਗਲੀ ਜਿਹੜੀ ਸੀ ਇਹ ਮੁਗਲੀਆ ਦੌਰ ਦੇ ਵਿੱਚ ਆਬਾਦ ਹੋਈ ਹੈ। ਸੁਰਜਨ ਸਿੰਘ ਸਾਹਿਬ ਬਾਅਦ ਚੋਂ ਆਏ ਨੇ। ਠੀਕ ਹੈ, ਕਿਉਂਕਿ ਸੁਰਜਨ ਸਿੰਘ ਸਾਹਿਬ ਦੀ ਜਿਹੜੀ ਹਿਸਟਰੀ ਨਜ਼ਰ ਆ ਰਹੀ ਹੈ ਉਹ 250-300 ਸਾਲ ਪੁਰਾਣੀ ਹੈ। ਗਲੀ 600 ਸਾਲ ਪੁਰਾਣੀ ਹੈ। ਅੱਛਾ, ਇਸ
ਗਲੀ ਦੇ ਅੰਦਰ ਹੋਰ ਕਿਹੜੀ ਐਸੀ ਕੋਈ ਖੂਬਸੂਰਤ ਜਗ੍ਹਾ ਜਿਹੜੀ ਤੁਸੀਂ ਸਾਨੂੰ ਦਿਖਾਣਾ ਚਾਹੋਗੇ? ਜੀ ਜੀ ਬਿਲਕੁਲ, ਇਹ ਸਾਡੇ ਕੋਲ ਇੱਕ ਹੈਰੀਟੇਜ ਪ੍ਰਾਪਰਟੀ ਹੈ। ਇਹ ਸਾਡੇ ਬੜੇ ਜ਼ਬਰਦਸਤ ਇੱਕ ਆਰਮੀ ਪਰਸਨ ਹੈ, ਉਹਨਾਂ ਦਾ ਇਹ ਵਿਰਸਾ ਹੈ। ਇਹ ਖਲੀਫਾ ਮੰਜ਼ਲ ਦੇ ਨਾਂ ਤੋਂ ਮਸ਼ਹੂਰ ਹੈ। ਇਹ ਸਾਡੇ ਕੈਮਰਾਮੈਨ ਇਹਦਾ ਫਰੰਟ ਐਲੀਵੇਸ਼ਨ ਦਿਖਾਣ ਜ਼ਰਾ। ਵੀ ਜੀ ਤੁਹਾਡੇ ਗਾਈਡ ਕਰਦਿਆਂ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਸੋਹਣੀ ਲੱਗੀ ਕਿ ਜਿਵੇਂ ਕਿ ਸਾਡੇ ਪੁਰਾਣੇ ਕਲਚਰ ਦੇ ਵਿੱਚ ਤੁਸੀਂ ਕਿਹਾ ਬੈਠਕ ਹੁੰਦੀ ਸੀ, ਹਾਂ ਜੀ, ਮਤਲਬ ਸਾਂਝੀ ਬੈਠਕ ਜਿੱਥੇ ਮਹੱਲੇ ਦੇ ਸਾਰੇ ਲੋਕ ਮਿਲ ਕੇ ਬੈਠ ਸਕਦੇ ਸੀ, ਗੱਪਸ਼ਪ ਕਰ ਸਕਦੇ ਤੇ ਹੋਰ ਵੀ ਗੱਲਾਂ ਬਾਤਾਂ ਦੀ ਸਾਂਝ ਪਾ ਸਕਦੇ ਸੀ। ਔਰ ਉਹ ਕਲਚਰ ਮੈਨੂੰ ਇੱਥੇ ਗਲੀ 'ਚ ਦੇਖ ਕੇ ਬਹੁਤ ਚੰਗਾ ਮਹਿਸੂਸ ਹੈ ਕਿ ਅੱਜ ਵੀ ਇਸ ਗਲੀ ਨੇ, ਇਸ ਲੋਕਾਂ ਨੇ, ਇੱਥੋਂ ਦੇ ਵਸਨੀਕਾਂ ਨੇ ਉਹ ਕਲਚਰ ਸਾਂਭ ਕੇ ਰੱਖਿਆ ਹੋਇਆ ਹੈ। ਇਹਦੇ ਤੋਂ ਇਲਾਵਾ ਤੁਸੀਂ ਹੋਰ ਕਿਹੜਾ ਕਲਚਰ ਸਾਨੂੰ ਐਸਾ ਦਿਖਾਣਾ ਚਾਹੋਗੇ? ਸਰ ਅਸੀਂ ਇਸ ਘਰ ਨੂੰ ਵੇਖਾਂਗੇ, ਇਹ 500 ਸਾਲ ਪੁਰਾਣਾ ਘਰ ਹੈ। ਅੱਜ ਕੱਲ ਦੇ ਦੌਰ 'ਚ ਹਰ ਘਰ ਦੀ ਆਪਣੀ ਮੋਟਰ ਹੁੰਦੀ ਹੈ, ਲੇਕਿਨ ਪਹਿਲੇ ਇੰਜ ਨਹੀਂ ਹੁੰਦਾ ਸੀ। ਪਹਿਲੇ ਹਰ ਘਰ ਦਾ ਇੱਕ ਆਪਣਾ ਕੂਆ ਹੁੰਦਾ ਸੀ ਤੇ ਇੱਥੇ ਉਹ ਕੂਆ ਮੌਜੂਦ ਹੈ, ਜਿਹੜਾ ਕਿ ਇਸ ਪੂਰੀ ਬਿਲਡਿੰਗ ਨੂੰ ਸੈਰਾਬ ਕਰਦਾ ਸੀ। ਇੱਥੋਂ ਪਾਣੀ ਫਸਟ ਫਲੋਰ ਤੋਂ ਲੈ ਕੇ 3rd ਫਲੋਰ ਤੱਕ ਜਾਂਦਾ ਸੀ। ਵੀ ਜੀ ਤੁਸੀਂ ਸਾਨੂੰ ਦੱਸ ਰਹੇ ਸੀਗੇ ਇਸ ਪੁਰਾਤਨ ਖੂਹ ਦੇ ਬਾਰੇ ਕਿ ਇੱਥੇ ਇੱਕ ਖੂਹ ਹੈ ਜਿਹਦੇ ਜ਼ਰੀਏ ਪਾਣੀ ਲਿਆ ਜਾਂਦਾ ਸੀ, ਤੇ ਇਹ ਖੂਹ ਕੀ ਅੱਜ ਵੀ ਵਰਕਿੰਗ ਦੇ ਵਿੱਚ ਹੈਗਾ? ਨਹੀਂ, ਹੁਣ ਪਾਣੀ ਦੀ ਜਿਹੜੀ ਡੈਪਥ ਹੈ ਨਾ, ਸਤਾ, ਉਹ ਬਹੁਤ ਥੱਲੇ ਨੂੰ ਚਲੀ ਗਈ ਹੈ ਜੀ, ਤੇ ਹੁਣ ਇਹ ਚੱਲਦਾ ਨਹੀਂ। ਲੇਕਿਨ ਇਹ ਸਾਨੂੰ ਇੱਕ ਯਾਦਗਾਰੀ, ਇੱਕ ਹਿਸਟਰੀ ਇੱਥੇ ਕੈਦ ਹੈਗੀ ਹੈ। ਆਓ ਅਸੀਂ ਇਹ 500 ਸਾਲ ਪੁਰਾਣਾ ਘਰ ਦੇਖਨੇ ਅੰਦਰੋਂ, ਆ ਜਾਓ। ਇਹ ਖੂਹ ਇਸੇ ਘਰ ਦਾ ਜੀ? ਐਸੇ ਘਰ ਦਾ ਜੀ। ਅੱਛਾ ਵੀਰ ਜੀ, ਇਹ ਫੁਹਾਰੇ ਵਾਲੀ ਬੈਠਕ ਦੇ ਨਾਂ ਤੋਂ ਮਸ਼ਹੂਰ ਹੈ। ਇਹ 500 ਸਾਲ ਪੁਰਾਣਾ ਘਰ ਹੈ। ਇਹਦੀ ਇੱਕ ਇੱਕ ਇੱਟ ਅਜੇ ਵੀ ਓਰੀਜਨਲ ਹੈ ਤੇ ਇਹ ਇੱਕ ਹਿਸਟਰੀ ਸਮਝ ਲਓ ਕਿ ਕੈਦ ਹੈ ਇੱਥੇ। ਫੁਹਾਰੇ ਵਾਲੀ ਬੈਠਕ ਕਿਉਂ ਕਿਹਾ ਜਾਂਦਾ ਹੈ? ਇਹ ਫੁਹਾਰਾ ਹੈ, ਠੀਕ ਹੈ ਜੀ। ਇਹ ਸੁਣਿਆ ਜਾਂਦਾ ਹੈ ਕਿ ਜੀ ਮੁਗਲ ਦੌਰ ਦੇ ਵਿੱਚ ਇੱਥੇ ਲੋਕਾਂ ਨੂੰ ਜਿਹੜੇ ਡੇਲੀ ਵੇਜਸ ਤੇ ਕੰਮ ਕਰਦੇ ਸਨ, ਆਰਕੀਟੈਕਟ, ਮਜ਼ਦੂਰ, ਉਹਨਾਂ ਨੂੰ ਇੱਥੋਂ ਪੇਮੈਂਟ ਮਿਲਦੀ ਸੀ। ਤੇ ਇਹਦੇ ਇੱਕ ਹੋਰ ਇੱਕ ਚੀਜ਼ ਬੜੀ ਜ਼ਬਰਦਸਤ ਇੱਥੇ ਕੀਤੀ ਗਈ। ਤੁਹਾਨੂੰ ਥੋੜੀ ਦੇਰ ਰਸਤੇ ਸਾਹਮਣੇ ਬਾਣਾ ਪੈਣਾ, ਇੱਥੋਂ ਦੀ ਇੱਕ ਚੀਜ਼ ਤੁਹਾਨੂੰ ਮੈਂ ਬੜੀ ਵਧੀਆ ਦਿਖਾਣਾ। ਲਓ ਜੀ, ਮੁਗਲੀਆ ਦੌਰ ਦੀ ਭਾਜੀ ਇੱਕ ਬੜੀ ਵਧੀਆ ਚੀਜ਼ ਇੱਥੇ ਮੌਜੂਦ ਹੈ ਤੇ ਇੱਥੋਂ ਦੇ ਰਹਿਣ ਵਾਲਿਆਂ ਦੀ ਮਿਹਰਬਾਨੀ ਹੈ ਜਿਨ੍ਹਾਂ ਨੇ ਇਸ ਪ੍ਰੋਪਰਟੀ ਨੂੰ ਸੰਭਾਲਿਆ। ਤੇ ਕਿਉਂਕਿ ਮੁਗਲੀਆ ਦੌਰ 'ਚ ਬੱਤੀ ਨਹੀਂ ਹੁੰਦੀ ਸੀ ਤੇ ਪੱਖਾ ਕਿਵੇਂ ਹੁੰਦਾ ਸੀ ਉਹ ਤੁਹਾਨੂੰ ਦਿਖਾਉਂਦੇ। ਤੁਸੀਂ ਪਲੀਜ਼ ਅਗਰ ਉੱਥੇ ਜਾਓਗੇ ਤਾਂ ਮੈਂ ਤੁਹਾਨੂੰ ਦਿਖਾਣਾ। ਲਓ ਜੀ ਵੀਰ ਜੀ, ਇੱਥੇ ਬੰਦਾ ਖਲੋਤਾ ਹੁੰਦਾ ਸੀ ਤੇ ਇੱਥੇ ਫੁਹਾਰਾ ਚੱਲ ਰਿਹਾ ਹੁੰਦਾ ਸੀ ਤੇ ਜਿਹੜੀ ਗੱਲਬਾਤ ਉੱਥੇ ਹੋ ਰਹੀ ਹੁੰਦੀ ਸੀ ਤਾਂ ਫੁਹਾਰੇ ਵਾਲਾ ਨਹੀਂ ਸੁਣ ਸਕਦਾ ਸੀ, ਠੀਕ ਹੈ। ਤੇ ਪੱਖਾ ਕਿਵੇਂ ਹੁੰਦਾ ਸੀ? ਇਹ ਦੇਖੋ, ਮੈਂ ਪੱਖਾ ਚੱਲ ਰਿਹਾ ਤੁਹਾਨੂੰ। ਹੁਣ ਅੱਜ ਕੱਲ੍ਹ ਇਹ ਪੱਖਾ ਕੌਣ ਚੱਲਦਾ? ਅੱਜ ਕੱਲ੍ਹ ਇੱਥੋਂ ਦੇ ਜਿਹੜੇ ਮਾਲਕ ਨੇ ਉਹ ਚੱਲ ਵਿਖਾਉਂਦੇ ਨੇ। ਬਹੁਤ ਵਧੀਆ। ਇੱਕ ਗੱਲ ਮੈਂ ਲਾਹੌਰ ਦੇ ਅੰਦਰੂਨ ਦੇ ਵਿੱਚ ਆ ਕੇ ਮਹਿਸੂਸ ਕੀਤੀ ਹੈ, ਸੁਣਿਆ ਸੀਗਾ ਲਾਹੌਰ ਜ਼ਿੰਦਾ ਦਿਲ ਹੁੰਦੇ ਆ, ਪਰ ਇੱਥੇ ਹਰ ਇੱਕ ਲੋਕਾਂ ਦਾ ਪਿਆਰ ਦੇਖ ਕੇ ਵਾਕਈ ਹੀ ਪਤਾ ਲੱਗ ਰਿਹਾ ਕਿ ਇਸ ਗਲੀ ਦੇ ਅੰਦਰ ਜ਼ਿੰਦਾ ਦਿਲ ਲੋਕ ਮੌਜੂਦ ਹੈ। ਜਿਵੇਂ ਕਿ ਤੁਸੀਂ ਵਿਦਆਊਟ ਪਰਮਿਸ਼ਨ ਨਹੀਂ, ਇਦਾਂ ਹੀ ਤੁਸੀਂ ਆਇਓ ਜਿਵੇਂ ਆਪਣਾ ਘਰ ਹੋਵੇ। ਆਪਣਾ ਘਰ ਹੈ ਜੀ, ਇਹ ਸਾਰੇ ਸਾਡਾ ਇੱਕ ਪਰਿਵਾਰ ਹੈ, ਇੱਕ ਫੈਮਿਲੀ ਹੈ। ਅਸੀਂ ਬੜੀ ਪਿਆਰ ਮੁਹੱਬਤ ਇਨਕਸਾਰੀ ਨਾਲ ਇੱਕ ਦੂਜੇ ਦੀ ਜ਼ਰੂਰਤਾਂ ਨੂੰ ਵੀ ਸਮਝਨੇ ਆ। ਅਸੀਂ ਬਹੁਤ ਵਧੀਆ। ਇਹੀ ਤੇ ਖੁਸ਼ਗੱਪੀਆਂ ਲਾਹੌਰ ਨੂੰ ਸੋਹਣਾ ਬਣਾਉਂਦੀਆਂ ਨੇ। ਅੱਛਾ ਵੀਰ ਜੀ, ਇੱਥੇ ਮੈਂ ਦੇਖ ਰਿਹਾ ਕਿ ਬਹੁਤ ਸੋਹਣੀਆਂ ਤੇ ਡਿਫਰੈਂਟ ਢੰਗ ਦੀਆਂ ਫੋਟੋਆਂ ਲੱਗੀਆਂ ਹੋਈਆਂ। ਇਹ ਤੁਸੀਂ ਆਪਦੇ ਲਈ ਲਾਈਆਂ ਜਾਂ ਜਿਹੜੇ ਵਿਜ਼ਿਟਰ ਆਉਂਦੇ ਨੇ ਉਹਨਾਂ ਵਾਸਤੇ ਕਿਸੇ ਖਾਸ ਮਕਸਦ ਵੀ ਇੱਥੇ? ਸਰ ਇਹ ਅਸੀਂ ਵਿਜ਼ਿਟਰ ਵਾਸਤੇ ਲਾਈਏ, ਜੈਸੇ ਕਿ ਸਾਹਮਣੇ ਮਿਰਜ਼ਾ ਗਾਲਿਬ ਦੀ ਫੋਟੋ ਲੱਗੀ ਹੈ। ਉੱਥੇ ਸਾਡੇ ਪੁਰਾਣਾ ਬਾਦਸ਼ਾਹ ਮਸਜਿਦ ਜਦੋਂ ਉਹਦੇ ਗੁੰਬਦ ਨਹੀਂ ਹੁੰਦੇ ਸਨ ਉਹਦੀ ਫੋਟੋ ਲੱਗੀ ਹੈ। ਮਸਜਿਦ ਵਜ਼ੀਰ ਖਾਨ ਦੀ ਲੱਗੀ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਵੇ ਕਿ ਭਗਤ ਸਿੰਘ ਦੀ ਵੀ ਫੋਟੋ ਅਸੀਂ ਲਾਈ ਹੈ, ਉਹ ਤੁਹਾਨੂੰ ਨਜ਼ਰ ਆਏਗੀ। ਇਹਦੇ ਵਿੱਚ ਦੇਖ ਰਿਹਾ ਮੈਂ ਕਲੀਅਰ ਦੇਖ ਰਿਹਾ ਕਿ ਉਹਨਾਂ ਨੂੰ ਕੜੀਆਂ ਲੱਗੀਆਂ। ਇਹ ਜੇਲ੍ਹ ਦੀ ਫੋਟੋ ਹੈ ਸਰ। ਇੱਥੇ ਲਿਖਿਆ ਹੈ ਸ਼ਹੀਦ ਭਗਤ ਸਿੰਘ ਫੋਟੋਗ੍ਰਾਫ ਸੀਕ੍ਰੇਟਲੀ ਐਟ ਲਾਹੌਰ ਰੇਲਵੇ ਪੁਲਿਸ ਸਟੇਸ਼ਨ। ਬਹੁਤ ਵਧੀਆ, ਬਹੁਤ ਵਧੀਆ। 1926 ਦੀ ਫੋਟੋ ਹੈ, 25 ਅਕਤੂਬਰ 1926 ਦੀ। ਠੀਕ। ਇੰਨਾ ਸੋਹਣਾ ਹੈਰੀਟੇਜ ਤੁਸੀਂ ਸੰਭਾਲ ਕੇ ਰੱਖਿਆ। ਇਹ ਫੋਟੋ ਮੈਂ ਅੱਜ ਤੱਕ ਕਿਤੇ ਵੀ ਨਹੀਂ ਦੇਖੀ, ਨਾ ਹੀ ਕਿਤੇ ਮਿਊਜ਼ੀਅਮ 'ਚ ਦੇਖੀ, ਪਰ ਇਹ ਫੋਟੋ ਮੈਨੂੰ ਇੱਥੇ ਦੇਖਣ ਨੂੰ ਮਿਲ ਰਹੀ ਹੈ। ਕਾਫੀ ਰੇਅਰ ਫੋਟੋ ਲੱਗ ਰਹੀ ਹੈ। ਜੀ ਬਿਲਕੁਲ ਐਸੇ ਤਰ੍ਹਾਂ ਹੀ ਰੇਅਰ ਫੋਟੋ। ਇਹ ਇੱਥੋਂ ਦੇ ਘਰ ਵਾਲਿਆਂ ਨੇ ਸਾਂਭ ਕੇ ਰੱਖੀ ਹੋਈ ਹੈ? ਸਾਂਭ ਕੇ ਰੱਖੀ ਜੀ, ਐਸੇ ਤਰ੍ਹਾਂ ਜੀ। ਇੱਥੋਂ ਦੇ ਜਿਹੜੇ ਘਰ ਵਾਲੇ ਨੇ ਉਹ ਕਲਚਰ ਨੂੰ ਬੜਾ ਲਵ ਕਰਦੇ ਨੇ। ਉਹਨਾਂ ਨੇ ਇਹ ਜਗ੍ਹਾ ਡੈਡੀਕੇਟ ਕਰਤੀ ਹੈ ਲੋਕਾਂ ਦੇ ਵਿਜ਼ਿਟ ਕਰਨ ਵਾਸਤੇ। ਇੱਥੇ ਤੁਸੀਂ ਆਓ, ਚਾय ਪੀਓ, ਆਪਣਾ ਤਬਾਦਲਾ ਖਿਆਲ ਕਰੋ, ਗੱਪਸ਼ਪ ਕਰੋ ਤੇ ਅੱਲਾ ਹਾਫਿਜ਼ ਕਰੋ। ਹਾਂਜੀ ਸੱਜਣੋ ਤੇ ਮਿੱਤਰੋ, ਤੁਸੀਂ ਦੇਖ ਰਹੇ ਹੋ ਅੰਦਰੂਨ ਲਾਹੌਰ ਦੀ ਸੈਰ ਦੇ ਦੌਰਾਨ ਆਪਾਂ ਦੇਖ ਰਹੇ ਹਾਂ ਕਿ ਇੱਥੋਂ ਦੇ ਜ਼ਿੰਦਾ ਦਿਲ ਲੋਕਾਂ ਨੇ ਕਿੱਦਾਂ ਆਪਣੇ ਇਤਿਹਾਸਿਕ ਵਿਰਸੇ ਨੂੰ, ਉਸ ਤਹਿਜ਼ੀਬ ਨੂੰ ਸਾਂਭ ਕੇ ਰੱਖਿਆ ਹੋਇਆ। ਇਹ ਛੋਟੀਆਂ ਬੈਠਕਾਂ ਜਿੱਥੇ ਅੱਜ ਵੀ ਉਹੀ ਰੌਣਕ ਮੇਲੇ ਲੱਗਦੇ ਨੇ ਜਿਹੜੇ ਪਿਛਲੇ ਵਕਤ ਦੇ ਵਿੱਚ ਲੱਗਦੇ ਸਨ, ਔਰ ਇਹਨਾਂ ਲੋਕਾਂ ਦਾ ਤਾਵਨ, ਆਉਣ ਵਾਲੇ ਲੋਕਾਂ ਨੂੰ ਵੈਲਕਮ ਕਰਨਾ, ਉਹੀ ਅੰਦਾਜ਼ ਕਮਾਲ ਹੈ। ਬਹੁਤ ਕਮਾਲ ਅੰਦਾਜ਼। ਔਰ ਬਿਲਾਲ ਭਾਈ ਜਿਸ ਤਰ੍ਹਾਂ ਸਾਨੂੰ ਗਾਈਡ ਕਰ ਰਹੇ ਨੇ, ਇਹ ਬਹੁਤ ਹੀ ਕਮਾਲ ਅੱਛੇ ਢੰਗ ਦੇ ਨਾਲ ਸਾਨੂੰ ਗਾਈਡ ਕਰ ਰਿਹਾ ਬਿਲਾਲ ਭਾਈ। ਇਸ ਤੋਂ ਇਲਾਵਾ ਆਪਾਂ ਹੁਣ ਕਿਹੜੀ ਸਾਈਡ ਵੱਲ ਜਾ ਰਹੇ ਹਾਂ? ਸਰ ਅਸੀਂ ਚੱਲ ਰਹੇ ਹਾਂ ਸਾਹਮਣੇ ਇੱਕ ਬ੍ਰਿਟਿਸ਼ ਦੌਰ ਦੇ ਵਿੱਚ ਇੱਕ ਆਰਕੀਟੈਕਟ ਗੁਜ਼ਰੇ ਨੇ, ਮੀਆਂ ਸੁਲਤਾਨ।
ਜੀ ਤੇ ਮੀਆਂ ਸੁਲਤਾਨ ਉਹ ਨੇ ਜਿਨ੍ਹਾਂ ਨੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ ਬਣਾਇਆ। ਬਹੁਤ ਤੇ ਵਧੀਆ ਉਹਨਾਂ ਦੀ ਪ੍ਰਾਪਰਟੀ ਹੈ ਜੋ ਇੱਥੇ ਰਹਿੰਦੇ ਰਹੇ ਨੇ, ਤੇ ਆਓ ਤੁਹਾਨੂੰ ਉਹ ਵਹਾਨੇ ਆ। ਜੀ ਜ਼ਰੂਰ। ਅੱਛਾ ਵੀਰ ਜੀ, ਇਹ ਪ੍ਰਾਪਰਟੀ ਹੈ ਜੀ, ਇਹਦਾ ਨਾਮ ਹੈ ਹਵੇਲੀ ਮੀਆਂ ਸੁਲਤਾਨ। ਠੀਕ ਹੈ ਜੀ। ਮੀਆਂ ਸੁਲਤਾਨ ਸਾਹਿਬ ਬ੍ਰਿਟਿਸ਼ ਦੌਰ ਦੇ ਆਰਕੀਟੈਕਟ ਸਨ ਤੇ ਇਹਨਾਂ ਨੇ ਇੱਕ ਸ਼ਾਹਕਾਰ ਬਣਾਇਆ। ਜਿਵੇਂ ਤੁਸੀਂ ਸ਼ੀਸ਼ ਮਹਿਲ ਦੇਖਿਆ ਲਾਹੌਰ ਕਿਲੇ ਦੇ ਵਿੱਚ, ਜੀ ਇਹਨਾਂ ਨੇ ਆਪਣੀ ਛੱਤ ਦੇ ਉੱਤੇ ਸ਼ੀਸ਼ ਮਹਿਲ ਬਣਾਇਆ ਹੈ। ਤੇ ਇੱਥੋਂ ਅਸੀਂ ਅਗਰ ਬਾਹਰ ਚਲੇ ਜਾਵਾਂਗੇ ਤੇ ਇੱਥੇ ਦਿੱਲੀ ਗੇਟ ਦਾ ਇੱਕ ਬਾਜ਼ਾਰ ਹੈ ਬੜਾ ਮਸ਼ਹੂਰ, ਅਸੀਂ ਉੱਥੇ ਚੱਲਨੇ ਹਾਂ, ਤੁਹਾਨੂੰ ਉਹ ਦਿਖਾਉਂਦੇ ਹਾਂ। ਹਾਂਜੀ ਸੱਜਣੋ ਤੇ ਮਿੱਤਰੋ, ਅੱਜ ਅਸੀਂ ਬਿਲਾਲ ਭਾਈ ਦੇ ਨਾਲ ਗਲੀ ਸੁਰਜਨ ਸਿੰਘ ਦੀ ਸੈਰ ਕੀਤੀ। ਤੁਸੀਂ ਦੇਖ ਸਕਦੇ ਹੋ ਕਿ ਗਲੀ ਲਾਹੌਰ ਦੀਆਂ ਇਹਨਾਂ ਤੰਗ ਗਲੀਆਂ ਦੇ ਵਿੱਚ ਸਾਡਾ ਕਿੱਡਾ ਵੱਡਾ ਇਤਿਹਾਸ ਪਿਆ ਹੈ। ਔਰ ਮੈਂ ਧੰਨਵਾਦ ਕਰਦਾ ਬਿਲਾਲ ਭਾਈ ਦਾ ਜਿਨ੍ਹਾਂ ਨੇ ਸਾਨੂੰ ਇਹਦੇ ਬਾਰੇ ਗਾਈਡ ਕੀਤਾ। ਸੋ ਮੈਂ ਹੁਣ ਇਜਾਜ਼ਤ ਲਵਾਂਗਾ ਬਿਲਾਲ ਭਾਈ ਤੋਂ। ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਣਾ ਹੈ ਉਹ ਗਲੀ ਜਿਹਨੂੰ ਨਿਕਾਹ ਵਾਲੀ ਗਲੀ ਵੀ ਆਖਿਆ ਜਾਂਦਾ ਹੈ। ਹਾਂਜੀ ਸੱਜਣੋ ਤੇ ਮਿੱਤਰੋ, ਇਸ ਸਮੇਂ ਮੈਂ ਉਸ ਗਲੀ ਦੇ ਅੰਦਰ ਮੌਜੂਦ ਹਾਂ ਜਿਹੜੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਇਸ ਗਲੀ ਨੂੰ ਆਖਿਆ ਜਾਂਦਾ ਹੈ ਨਿਕਾਹ ਵਾਲੀ ਗਲੀ। ਔਰ ਨਿਕਾਹ ਵਾਲੀ ਗਲੀ ਕਿਉਂ ਆਖਿਆ ਜਾਂਦਾ ਹੈ ਕਿ ਉਰਦੂ ਦੇ ਇੱਕ ਬਹੁਤ ਹੀ ਖੂਬਸੂਰਤ ਰਾਈਟਰ ਮੁਸ਼ਤਾਕ ਅਹਿਮਦ ਯੂਸਫੀ ਸਾਹਿਬ ਲਿਖਦੇ ਹਨ ਕਿ ਲਾਹੌਰ ਦੀ ਗਲੀਆਂ ਇੰਨੀਆਂ ਤੰਗ ਹਨ ਕਿ ਇੱਕ ਵਕਤ ਦੇ ਵਿੱਚ ਜੇਕਰ ਸਾਹਮਣੇ ਮਰਦ ਆ ਰਿਹਾ ਹੋਵੇ ਤੇ ਇਸ ਪਾਸਿਓਂ ਔਰਤ ਗੁਜ਼ਰੀ ਹੋਵੇ ਤੇ ਉਹਨਾਂ ਦੇ ਦਰਮਿਆਨ ਸਿਰਫ ਫਾਸਲਾ ਰਹਿ ਜਾਂਦਾ, ਉਹ ਹੈ ਨਿਕਾਹ ਦਾ। ਸੋ ਇਹ ਗਲੀ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਸਾਨੂੰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਨਿਕਾਹ ਵਾਲੀ ਗਲੀ ਨੂੰ, ਜਿਹਦੇ ਤੁਸੀਂ ਹੁਣ ਦੇਖ ਰਹੇ ਹੋ। ਭਾਵੇਂ ਇਹ ਗਲੀਆਂ ਬਹੁਤ ਤੰਗ ਹਨ ਪਰ ਇੱਥੋਂ ਦੇ ਲੋਕਾਂ ਦੇ ਵਸਨੀਕ ਦੇ ਦਿਲ ਬਹੁਤ ਖੁੱਲ੍ਹੇ ਹਨ। ਜਿੰਨੀਆਂ ਲਾਹੌਰ ਦੀਆਂ ਗਲੀਆਂ ਤੰਗ ਹਨ ਉਨੇ ਲਾਹੌਰ ਦੇ ਲੋਕਾਂ ਦੇ ਦਿਲ ਖੁੱਲ੍ਹੇ ਹਨ। ਹਰ ਤਰ੍ਹਾਂ ਨਾਲ ਇੱਕ ਸੱਭਿਆਚਾਰ, ਇੱਕ ਪਿਆਰ ਮੁਹੱਬਤ, ਇੱਕ ਸਾਂਝ ਪਾਈ ਜਾਂਦੀ ਹੈ ਉਹਨਾਂ ਦੇ ਦਰਮਿਆਨ। ਹਾਂਜੀ ਸੱਜਣੋ ਤੇ ਮਿੱਤਰੋ, ਜਿੱਦਾਂ ਆਪਾਂ ਤੁਹਾਨੂੰ ਦੱਸ ਰਹੇ ਸੀ ਕਿ ਲਾਹੌਰ ਦੀਆਂ ਇਹਨਾਂ ਤੰਗ ਗਲੀਆਂ ਦੇ ਵਿੱਚ ਇੱਕ ਖੂਬਸੂਰਤ ਇਤਿਹਾਸਿਕ ਵਿਰਸਾ ਪਿਆ। ਔਰ ਸਭ ਤੋਂ ਵਧੀਆ ਇੱਥੋਂ ਦੀ ਗੱਲ ਉਹ ਖੂਬਸੂਰਤ ਲੋਕ ਨੇ ਜਿਹੜੇ ਇੱਥੋਂ ਦੇ ਵਸਨੀਕ ਨੇ। ਭਾਵੇਂ ਗਲੀਆਂ ਤੰਗ ਨੇ ਪਰ ਉਹਨਾਂ ਦੇ ਦਿਲ ਬਹੁਤ ਖੁੱਲ੍ਹੇ ਹਨ। ਪਰ ਦੇਖਿਆ ਜਾਏ ਤਾਂ ਅਸੀਂ ਅਕਸਰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁੱਲ੍ਹੀਆਂ ਸੜਕਾਂ 'ਤੇ ਸਫ਼ਰ ਕਰਨ ਦੇ ਆਦੀ ਹਾਂ, ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਤੰਗ ਗਲੀਆਂ ਵਿੱਚ ਲੋਕ ਕਿਵੇਂ ਲੰਘਦੇ ਹੋਣਗੇ। ਬਟ ਇੱਕ ਪੁਰਾਣੀ ਰਵਾਇਤ ਨੂੰ ਨਾਲ ਕੈਰੀ ਕਰ ਰਹੇ ਆਪਣੇ, ਔਰ ਇੱਕ ਬਹੁਤ ਹੀ ਢੰਗ ਦੇ ਨਾਲ ਇਹਨਾਂ ਨੇ ਆਪਣੇ ਘਰਾਂ ਨੂੰ ਵੀ ਸਾਂਭ ਕੇ ਰੱਖਿਆ ਹੋਇਆ ਔਰ ਇਹਨਾਂ ਇਮਾਰਤਾਂ ਨੂੰ ਵੀ ਸਾਂਭ ਕੇ ਰੱਖਿਆ ਹੋਇਆ। ਔਰ ਜਿੰਨੀਆਂ ਇਹ ਗਲੀਆਂ ਤੰਗ ਹਨ ਮੈਂ ਫਿਰ ਕਹਾਂਗਾ ਓਨੇ ਹੀ ਇਹਨਾਂ ਦੇ ਦਿਲ ਖੁੱਲ੍ਹੇ ਹਨ। ਹਾਂਜੀ ਸੱਜਣੋ ਤੇ ਮਿੱਤਰੋ, ਨਿਕਾਹ ਵਾਲੀ ਗਲੀ ਤੋਂ ਲੰਘਦੇ ਹੋਏ ਜਦੋਂ ਮੈਂ ਸਾਹਮਣੇ ਆਇਆ ਤੇ ਬਿਲਕੁਲ ਸਾਹਮਣੇ ਮੇਰੇ ਦੇਖਿਆ ਔਤਾਕ ਇੱਕ ਆਰਟ ਗੈਲਰੀ ਹੈ ਜਿੱਥੇ ਇੱਕ ਬਹੁਤ ਹੀ ਪਿਆਰਾ ਬੱਚਾ ਜਿਹਦਾ ਨਾਮ ਨਬੀਲ ਹੈ ਇੱਥੇ ਇੱਕ ਸਿੰਗਿੰਗ ਕਰਦਾ ਬਹੁਤ ਸੋਹਣਾ। ਤੁਸੀਂ ਦੇਖੋਗੇ ਕਿੰਨੇ ਅਜੂਬੇ ਇਹਨਾਂ ਤੰਗ ਗਲੀਆਂ ਦੇ ਅੰਦਰ ਸਾਂਭ ਕੇ ਰੱਖੇ ਹੋਏ ਨੇ। ਆਓ ਚੱਲਦੇ ਹਾਂ ਇਸ ਆਰਟ ਗੈਲਰੀ ਦੇ ਅੰਦਰ ਔਰ ਉਸ ਬੱਚੇ ਤੋਂ ਗਾਣਾ ਵੀ ਸੁਣਦੇ ਹਾਂ। ਬਣੇ ਰਹੋ ਮੇਰੇ ਨਾਲ। ਹਾਂਜੀ ਸੱਜਣੋ ਤੇ ਮਿੱਤਰੋ, ਮੈਂ ਇੱਕ ਛੋਟੇ ਜਿਹੇ ਰੂਮ ਦੇ ਅੰਦਰ ਐਂਟਰ ਹੋ ਗਿਆ, ਪਰ ਇਸ ਰੂਮ ਦੇ ਅੰਦਰ ਇੱਕ ਪੂਰੀ ਦੁਨੀਆ ਆਬਾਦ ਹੈ। ਆਪਾਂ ਨਬੀਲ ਦੇ ਨਾਲ ਵੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲੇ ਮੈਨੂੰ ਇੱਕ ਬਹੁਤ ਖੂਬਸੂਰਤ ਚੀਜ਼ਾਂ ਨਜ਼ਰ ਆਈਆਂ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਚੱਲਾਂਗਾ। ਤੁਸੀਂ ਦੇਖ ਸਕਦੇ ਹੋ ਸਾਡੇ ਸਾਹਮਣੇ ਉਹ ਲਾਲ ਟੈਨਾਂ ਪਈਆਂ ਉਸ ਵਕਤ ਦੀਆਂ ਜਿਹੜੀਆਂ ਯੂਜ਼ ਹੁੰਦੀਆਂ ਸਨ। ਇਹ ਲਾਲ ਟੈਨਾਂ ਅੱਜ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀਆਂ। ਔਰ ਉਸ ਵਕਤ ਰੋਸ਼ਨੀ ਦਾ ਸਾਧਨ ਇਹੀ ਹੁੰਦਾ ਸੀ, ਬਲਬ ਤਾਂ ਹੁੰਦੇ ਨਹੀਂ ਸੀ, ਇਲੈਕਟ੍ਰਿਸਿਟੀ ਦਾ ਵੀ ਦੌਰ ਨਹੀਂ ਸੀ, ਤੇ ਇਹ ਲਾਈਟਾਂ ਦੇ ਨਾਲ ਘਰ ਦੇ ਵਿੱਚ ਲਾਈਟ ਕੀਤੀ ਜਾਂਦੀ ਸੀ, ਬੱਤੀ ਬਾਲੀ ਜਾਂਦੀ ਸੀ, ਕਮਰਿਆਂ ਦੇ ਅੰਦਰ ਇਹਨਾਂ ਨੂੰ ਹੀ ਚਲਾ ਕੇ ਰੱਖਿਆ ਜਾਂਦਾ ਸੀ। ਉਸ ਤੋਂ ਬਾਅਦ ਹੋਰ ਬਹੁਤ ਖੂਬਸੂਰਤ ਪੇਂਟਿੰਗ ਚਿੱਤਰਕਾਰੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਔਰ ਬੜੀ ਨਾਯਾਬ ਕਿਸਮ ਦੀ ਉਹ ਚਿੱਤਰਕਾਰੀ ਦੇਖਣ ਨੂੰ ਮਿਲ ਰਹੀ ਹੈ। ਔਰ ਇੱਥੇ ਪੀੜ੍ਹੀਆਂ ਇੱਕ ਬਹਿਣ ਵਾਸਤੇ ਇੰਨੀਆਂ ਖੂਬਸੂਰਤ ਪੀੜ੍ਹੀਆਂ। ਔਰ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਬਹੁਤ ਸੋਹਣਾ ਖੂਬਸੂਰਤ ਟੈਲੀਫੋਨ ਜਿਹੜਾ ਅੱਜ ਤੋਂ 50-60 ਸਾਲ ਪਹਿਲੇ ਦੇ ਸਮੇਂ ਦੀ ਯਾਦ ਲਾਉਂਦਾ ਹੈ। ਔਰ ਇਹ ਸਾਰਾ ਚੀਜ਼ ਸਭ ਕੁਝ ਇੱਕ ਕਮਰੇ ਦੇ ਅੰਦਰ ਸਮੇਟਿਆ ਹੋਇਆ ਹੈ। ਉਸ ਤੋਂ ਇਲਾਵਾ ਉਹ ਕਲੌਕ, ਉਹ ਘੜੀਆਂ, ਔਰ ਕਿਆ ਬਾਤ ਹੈ ਪੰਜਾਬ ਦੀ ਖੂਬਸੂਰਤ ਸਕਾਫਤ ਚੱਕੀ ਜਿਹਦੇ ਨਾਲ ਉਸ ਸਮੇਂ ਦਾਣੇ ਪੀਆ ਕਰਦੇ ਸੀਗੇ, ਉਹ ਚੱਕੀ ਇੱਥੇ ਮੌਜੂਦ ਹੈ। ਇੰਨੀ ਵੱਡੀ ਸਕਾਫਤ ਇੱਕ ਕਮਰੇ ਦੇ ਅੰਦਰ ਸਮੇਟੀ ਹੋਈ ਇਹਨਾਂ ਨੇ। ਔਰ ਸਭ ਤੋਂ ਮਜ਼ੇ ਦੀ ਗੱਲ ਹੈ, ਚੈੱਕ ਕਰੋ, ਇਹ ਦੇਖੋ, ਇਹ ਇਸਤਰੀਆਂ ਅੱਜ ਕੱਲ੍ਹ ਬਿਲਕੁਲ ਖਤਮ ਹੋ ਚੁੱਕੀਆਂ ਹਨ। ਇਹ ਇਸਤਰੀਆਂ ਉਹ ਜਿਹੜੀਆਂ ਕੋਲਿਆਂ ਦੇ ਉੱਤੇ ਚੱਲਦੀਆਂ ਹੁੰਦੀਆਂ ਸਨ। ਲੋਕੀ ਕੋਲੇ ਨੂੰ ਗਰਮ ਕਰਕੇ ਉਹਨਾਂ ਨੂੰ ਅੱਗ ਲਾ ਕੇ ਇਹਨਾਂ ਇਸਤਰੀਆਂ ਦੇ ਅੰਦਰ ਪਾ ਕੇ ਆਪਣੇ ਕੱਪੜੇ ਪ੍ਰੈਸ ਕਰਦੇ ਸਨ। ਔਰ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਇੱਥੇ ਹੈਗੀਆਂ ਜਿਨ੍ਹਾਂ ਦੇ ਬਾਰੇ ਦੱਸਣਾ ਚਾਹਾਂਗਾ। ਦੇਖੋ ਜੀ, ਸਾਹਮਣੇ ਸਾਡੇ ਪਈਆਂ ਵੰਗਾਂ,
ਕਿੰਨੀਆਂ ਖੂਬਸੂਰਤ ਵੰਗਾਂ ਇਹਨਾਂ ਨੇ ਸਾਂਭ ਕੇ ਰੱਖੀਆਂ ਹੋਈਆਂ। ਚਾਹੇ ਅੱਜ ਕੱਲ੍ਹ ਪਹਿਨਣ ਵਾਲੇ ਲੋਕ ਘੱਟ ਹੋ ਗਏ ਨੇ, ਪਰ ਇਹਨਾਂ ਚੀਜ਼ਾਂ ਨੂੰ ਅੱਜ ਵੀ ਲੋਕਾਂ ਦਾ ਪਿਆਰ ਉਨਾ ਹੀ ਹੈ ਜਿੰਨਾ ਪੁਰਾਤਨ ਸਮੇਂ 'ਚ ਸਾਨੂੰ ਦੇਖਣ ਨੂੰ ਮਿਲਦਾ ਸੀ। ਉਸ ਤੋਂ ਇਲਾਵਾ ਹੋਰ ਪੇਂਟਿੰਗਸ, ਪਰਾਂਦੇ ਦੇਖ ਸਕਦੇ ਹੋ ਤੁਸੀਂ, ਔਰ ਇਹ ਮੂਰਤ ਦੇਖ ਸਕਦੇ ਹੋ ਕਿਵੇਂ ਲੱਕੜ ਦੇ ਘੜ ਕੇ ਇੱਕ ਮੂਰਤ ਬਣਾਈ ਗਈ ਹੈ। ਔਰ ਅੱਜ ਕੱਲ੍ਹ ਦੇ ਦੌਰ ਨੂੰ ਦਿਖਾਉਣ ਵਾਸਤੇ ਦੇਖੋ ਸਾਹਮਣੇ ਸ਼ਤਰੰਜ ਔਰ ਪੁਰਾਤਨ ਚੀਜ਼ਾਂ ਦੇ ਨਾਲ ਇਹਨਾਂ ਨੇ ਅੱਜ ਕੱਲ੍ਹ ਦੀਆਂ ਨਵੀਆਂ ਚੀਜ਼ਾਂ ਨੂੰ ਵੀ ਨਾਲ ਕੈਰੀ ਕੀਤਾ ਹੋਇਆ। ਹਾਂਜੀ ਦਰਸ਼ਕੋ, ਤੁਸੀਂ ਦੇਖ ਸਕਦੇ ਹੋ ਇੱਕ ਕਮਰੇ ਦੇ ਅੰਦਰ ਪੂਰੀ ਦੁਨੀਆ ਸਮੇਟੀ ਹੋਈ ਹੈ ਇੱਥੋਂ ਦੇ ਲੋਕਾਂ ਨੇ। ਸੋ ਇਹ ਇੱਥੋਂ ਦਾ ਵਿਰਸਾ ਹੈ, ਇਹ ਲਾਹੌਰ ਦਾ ਵਿਰਸਾ ਹੈ। ਹੁਣ ਸਾਡੇ ਨਾਲ ਮੌਜੂਦ ਹਨ ਇਸ ਵਕਤ ਨਬੀਲ, ਉਹ ਛੋਟਾ ਬੱਚਾ। ਕਰਦੇ ਉਹਨਾਂ ਦੇ ਨਾਲ ਗੱਲ ਔਰ ਉਹਨਾਂ ਤੋਂ ਗਾਣਾ ਵੀ ਸੁਣਦੇ ਹਾਂ ਜੀ, ਬਣੇ ਰਹੋ ਸਾਡੇ ਨਾਲ। ਹਾਂਜੀ ਸੱਜਣੋ ਤੇ ਮਿੱਤਰੋ, ਜਿੱਦਾਂ ਹੀ ਆਪਾਂ ਗਲੀ ਸੁਰਜਨ ਸਿੰਘ ਦੇ ਵਿੱਚ ਐਂਟਰ ਹੋਏ ਸਨ, ਉੱਥੋਂ ਆਪਾਂ ਇੱਕ ਬੈਠਕ ਦੀ ਤਾਰੀਫ ਸੁਣਨਾ ਸ਼ੁਰੂ ਕੀਤੀ ਸੀ ਔਰ ਉਸ ਬੈਠਕ ਦੇ ਵਿੱਚ ਰਹਿਣ ਵਾਲੇ ਇੱਕ ਬੱਚੇ ਦੀ ਵੀ ਤਾਰੀਫ ਸੁਣੀ ਸੀ ਕਿ ਉਹ ਗੀਤਕਾਰੀ ਬਹੁਤ ਸੋਹਣੀ ਕਰਦਾ। ਫਾਈਨਲੀ ਅਸੀਂ ਉਸ ਬੈਠਕ ਜਿਹਦਾ ਨਾਂ ਔਤਾਕ ਹੈ ਉੱਥੇ ਅਸੀਂ ਪਹੁੰਚ ਗਏ ਹਾਂ ਔਰ ਸਾਡੇ ਨਾਲ ਉਹ ਬੱਚਾ ਜਿਹਦਾ ਨਾਂ ਨਬੀਲ ਹੈ ਇਸ ਸਮੇਂ ਮੌਜੂਦ ਹੈ। ਆਪਾਂ ਸੁਣਦੇ ਹਾਂ ਉਹਨਾਂ ਤੋਂ ਇੱਕ ਮਿੱਠਾ ਜਿਹਾ ਗੀਤ। ਸੋ ਬਣੇ ਰਹੋ ਸਾਡੇ ਨਾਲ। ਹਾਂਜੀ ਨਬੀਲ ਭਾਜੀ, ਸਾਨੂੰ ਇੱਕ ਸੋਹਣਾ ਜਿਹਾ ਮਿੱਠਾ ਜਿਹਾ ਕੋਈ ਪੰਜਾਬੀ ਦਾ ਗੀਤ ਸੁਣਾ ਦਿਓ। ਠੀਕ ਹੈ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬੂਲਾ ਵੇ, ਸਾਡਾ ਚਿੜੀਆਂ ਦਾ ਚੰਬਾ ਵੇ ਬਾਬੂਲਾ, ਅਸਾਂ ਉੱਡ ਜਾਣਾ, ਅਸਾਂ ਉੱਡ ਜਾਣਾ, ਸਾਡਾ ਚਿੜੀਆਂ ਦਾ ਚੰਬਾ ਬੈਠੀ ਜੰਝ ਬੂਹਾ ਮਲ ਕੇ, ਹੋਣਾ ਮੈਂ ਪਰਦੇਸ ਨੂੰ ਪਰ ਕੇ, ਕਰ ਦੀਆਂ ਕੁੰਜੀਆਂ ਸਾਂਭ ਲੈ ਮਾਂ, ਅਸਾਂ ਉੱਡ ਜਾਣਾ, ਅਸਾਂ ਉੱਡ ਜਾਣਾ, ਸਾਡਾ ਚਿੜੀਆਂ ਦਾ ਚੰਬਾ। ਬਹੁਤ ਖੂਬ, ਬਹੁਤ ਸੋਹਣਾ ਗੀਤ ਗਾਇਆ ਤੁਸੀਂ। ਅਸੀਂ ਤੁਹਾਡੇ ਤੋਂ ਇੱਕ ਗੀਤ ਦੀ ਫਰਮਾਇਸ਼ ਹੋਰ ਕਰਾਂਗੇ ਤਾਂ ਜੋ ਜਿੰਨਾ ਸਾਡਾ ਸਫ਼ਰ ਹੈ ਉਹਦਾ ਮੁੱਲ ਪੈ ਸਕੇ ਕਿ ਅਸੀਂ ਇੰਨੀ ਦੂਰੋਂ ਅਸੀਂ ਆਏ ਹਾਂ ਚੱਲ ਕੇ। ਤੁਹਾਡਾ ਨਾਮ ਵੀ ਬਹੁਤ ਸੁਣਿਆ ਔਰ ਤੁਹਾਡੀ ਆਵਾਜ਼ ਵੀ ਬਹੁਤ ਸੋਹਣੀ ਹੈ। ਸੋ ਤੁਹਾਡੀ ਆਵਾਜ਼ ਦੇ ਵਿੱਚ ਇੱਕ ਮਿੱਠਾ ਜਿਹਾ ਗੀਤ ਅਸੀਂ ਹੋਰ ਸੁਣਨਾ ਚਾਹਾਂਗੇ। ठीक है। दिल की तपिश आज है आफताब, आज मोरे दिल की तपिश आज है आफताब, बिसरे सगरे सपने कहीं ना लागे, मैंने मायो मोरा दिल की तपिश आज है आफताब, दिल की तपिश आज है आफताब, आफताब। ਨਬੀਲ ਵੀਰੇ, ਬਹੁਤ ਸੋਹਣਾ ਗਾਣਾ ਗਾਇਆ ਔਰ ਬਹੁਤ ਹੀ ਰਸੀਲੀ ਔਰ ਮਿੱਠੀ ਆਵਾਜ਼ ਹੈ ਤੁਹਾਡੀ। ਔਰ ਇਸ ਤੋਂ ਇਲਾਵਾ ਤੁਸੀਂ ਬੈਠਕ ਚਲਾਉਂਦੇ ਹੋ, ਇਕੱਲੇ ਬੈਠਕ ਨੂੰ ਹੈਂਡਲ ਕਰਦੇ ਹੋ ਕਿ ਨਾਲ ਤੁਹਾਡੇ ਹੁੰਦਾ ਕੋਈ? जी मैं अकेले ही करता हूँ। ਅੱਛਾ, ਅਕੇਲੇ ਕਰ। ਇਸ ਤੋਂ ਇਲਾਵਾ ਤੁਸੀਂ ਕੀ ਕਰਦੇ ਹੋ? इसके अलावा मैं स्टूडेंट हूँ, 7th क्लास में पढ़ता हूँ, और उसके अलावा मैं काफ़ी अच्छा चेस प्लेयर हूँ और सिंगर भी हूँ। इंशाल्लाह आगे बिजनेस को भी लेके जाऊँगा और पाकिस्तान का नाम रोशन करूँगा। ਬਹੁਤ ਵਧੀਆ, ਬਹੁਤ ਚੰਗੀ ਗੱਲ ਕੀਤੀ ਤੁਸੀਂ। ਤੇ ਆਪਣਾ ਜਿਹੜਾ ਸਕੂਲ ਹੈ ਉਹ ਵੀ ਇੱਥੇ ਹੀ ਮੌਜੂਦ ਹੈ ਕਿ ਤੂੰ ਕਿਤੇ ਬਾਹਰ ਜਾਂਦੇ ਹੋ ਤੁਸੀਂ? नहीं नहीं, इधर ही पास ही है मेरा स्कूल। ਬਹੁਤ ਵਧੀਆ, ਤੁਸੀਂ ਇੰਨੀਆਂ ਸੋਹਣੀਆਂ ਚੀਜ਼ਾਂ ਨੂੰ ਇੱਕ ਕਮਰੇ ਦੇ ਵਿੱਚ, ਇੱਕ ਬੈਠਕ ਦੇ ਅੰਦਰ ਸਾਂਭ ਕੇ ਰੱਖਿਆ ਹੋਇਆ। ਅਸੀਂ ਪਰਸਨਲੀ ਇੱਥੇ ਆ ਕੇ ਬਹੁਤ ਇੱਕ ਅੱਛਾਪਨ ਮਹਿਸੂਸ ਕੀਤਾ ਆਪਣੇ ਵਿਰਸੇ ਨੂੰ ਦੇਖ ਕੇ। ਉੱਤੋਂ ਤੁਹਾਡੀ ਮਿੱਠੀ ਜਿਹੀ ਆਵਾਜ਼ ਦੇ ਵਿੱਚ ਗੀਤ ਸੁਣਿਆ। ਤੁਸੀਂ ਸਾਨੂੰ ਇੱਕ ਮਿੱਠਾ ਜਿਹਾ ਗੀਤ ਹੋਰ ਸੁਣਾ ਦਿਓ ਤਾਂ ਕਿ ਅਸੀਂ ਤੁਹਾਡੇ ਤੋਂ ਮਿੱਠਾ ਜਿਹਾ ਗੀਤ ਸੁਣ ਕੇ ਇੱਕ ਇਜਾਜ਼ਤ ਲਈਏ ਤੁਹਾਡੇ ਤੋਂ। ठीक है, तो ये गाना जो उनसे मैं गीत आपको सुनाने वाला हूँ, ये मैडम नूरजहाँ जी का है। बहुत पुराना सॉन्ग है और बहुत पॉपुलर भी है। क्या बात? ज़्यादा पॉपुलर नहीं है लेकिन पसंद है, बहुत अच्छा सॉन्ग है। तो मैं सुनाता हूँ। चुन लिया मैंने तुम्हें सारा जहाँ, रहने दिया प्यार ना करना, ये दिल कहता रहा कहने दिया। चुन लिया मैंने
तुम्हें दूर रह कर पास हो तुम इस करम का शुक्रिया दिल मिले लूटा है तुमने इस सितम का शुक्रिया तुमने मेरे दिल को भी मेरा कहा कहने दिया चुन लिया मैंने तुम्हें। ਬਹੁਤ खूब ਬਹੁਤ ਵਧੀਆ। ਹਾਂਜੀ ਸੱਜਣੋ ਤੇ ਮਿੱਤਰੋ, ਅੱਜ ਤੁਸੀਂ ਸਾਡੇ ਨਾਲ ਦਿੱਲੀ ਗੇਟ ਦੀ ਸੈਰ ਕੀਤੀ। ਦਿੱਲੀ ਗੇਟ ਤੋਂ ਲੰਘਦਿਆਂ ਸਾਰ ਆਪਾਂ ਆਪਣੇ ਖੱਬੇ ਪਾਸੇ ਤੇ ਸ਼ਾਹੀ ਹਮਾਮ ਦੇਖਿਆ। ਸ਼ਾਹੀ ਹਮਾਮ ਨੂੰ ਦੇਖਣ ਤੋਂ ਬਾਅਦ ਆਪਾਂ ਗਲੀ ਸੁਰਜਨ ਸਿੰਘ ਦੀ ਵਿੱਚ ਆਏ। ਗਲੀ ਸੁਰਜਨ ਸਿੰਘ ਦੇ ਵਿੱਚ ਆਪਾਂ ਬਹੁਤ ਸਾਰੀਆਂ ਬੈਠਕਾਂ ਦੇਖੀਆਂ, ਜਿਨ੍ਹਾਂ ਵਿੱਚੋਂ ਬੈਠਕ ਉਸਮਾਨ ਸਾਦਕੀਨ, ਔਰ ਉੱਥੋਂ ਲੰਘਦੇ ਹੋਏ ਨਕਾਬ ਵਾਲੀ ਗਲੀ ਤੋਂ ਲੰਘਦੇ ਹੋਏ ਆਪਾਂ ਉਤਾਕ ਬੈਠਕ ਦੇ ਵਿੱਚ ਆਏ, ਜਿੱਥੇ ਆ ਕੇ ਆਪਾਂ ਇੰਨਾ ਖੂਬਸੂਰਤ ਇਨਵਾਇਰਨਮੈਂਟ ਦੇਖਿਆ ਔਰ ਨਾਲ ਹੀ ਆਪਾਂ ਗੀਤ ਸਰਵਣ ਕੀਤਾ ਬਹੁਤ ਹੀ ਮਿੱਠੀ ਔਰ ਰਸਪਿੰਨੀ ਆਵਾਜ਼ ਦੇ ਵਿੱਚ ਨਬੀਲ ਪਾਜੀ ਕੋ। ਸੋ ਇਹਦੇ ਨਾਲ ਹੀ ਆਪਾਂ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਦੇਖਦੇ ਰਹੋ ਸਾਡਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਚੌਪਾਲ TV ਦੇ ਸਹਿਯੋਗ ਦੇ ਨਾਲ। ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ।